ਉੱਥੇ ਕੌਣ ਪੁੱਛਦਾ ਸੀ, ਮਗਰੇ ਜੈਲਦਾਰ ਉੱਠ ਤੇ ਚੜ ਕੇ ਅੱਛਾ ਉਹ ਕਹਿੰਦਾ ਇੱਥੇ ਮਹੰਮਦੀ ਨਹੀਂ ਆਇਆ, ਥਾਣੇਦਾਰ ਨੂੰ ਕਹਿੰਦਾ। ਉਹ ਕਹਿੰਦਾ ਹਜੇ ਫਿਰਦਾ ਹੀ ਤੁਰਿਆ, ਤੈਨੂੰ ਬੰਦੇ ਵੀ ਦਿੱਤੇ ਮਾਰਨ ਨੂੰ। ਕਹਿੰਦਾ ਹੁਣ ਰਾਹ 'ਚ ਮਾਰੂ। ਆਖੇ ਚੰਗਾ। ਇਹ ਤਾਂ ਸਾਲ ਪਿੱਛੋਂ ਆਇਆ। ਸਾਲ ਪਿੱਛੋਂ। ਅੱਛਾ ਅੱਛਾ ਅੱਛਾ। ਇਹ ਆਪਣਾ ਕੇਰੂ ਸਰਾਂ ਸੀਗਾ ਉਹਨਾਂ ਦਾ। ਹਾਂ ਕਿਹੜੀ ਉਹਦੇ ਕਿੰਨੇ ਆਪਣੇ ਬੱਚੇ ਸੀ ਕੋਈ? 2। ਕੀ ਨਾਂ ਸੀ ਉਹਨਾਂ ਦਾ? ਇਹਨਾਂ ਦਾ ਕੇਰੂ ਜਿਆਦਾ, ਹਾਂਜੀ ਕੇਰੂ ਦਾ ਨਾਂ ਇੰਦਰ ਜੋਗਿੰਦਰ। ਇੰਦਰ ਜੋਗਿੰਦਰ, ਠੀਕ। ਉਹਨਾਂ ਨੂੰ ਕਹਿੰਦੇ ਕੋਈ ਲੈਫਟੈਨੈਂਟ ਵੀ ਸੀ, ਫੌਜ ਵੀ ਸੀ। ਉਹ ਸੀਗਾ ਇਹਨਾਂ ਦਾ ਭਰਾ ਹੀ ਸੀ। ਕੀ ਨਾਂ ਸੀ ਉਹਦਾ? ਉਹਦਾ ਨਾਂ ਪੂਰਨ। ਪੂਰਨ। ਅੱਛਾ ਅੱਛਾ। 47 ਦੀ ਵੰਡ ਹੋਈ, ਉਹਨੇ ਫਿਰ ਬਦਲਾ ਲਿਆ ਆ ਕੇ ਉਹਨੇ? ਆਇਆ ਭੱਜ ਕੇ। ਇਹ ਮਾਰਿਆ ਗਿਆ ਸੀਗਾ ਲੋਹਾਰੇ। ਮਾਲ ਬੈਠਾ ਸੀ, ਇਹ ਛੋਟਾ ਭਰਾ ਮੇਰਾ ਨਾਲ ਸੀ, ਇੱਕ ਗੁਜਰਾਂ ਦਾ ਮੁੰਡਾ ਸੀ। ਅੱਛਾ ਮਾਲ ਬੈਠਾ ਸੀ ਬਾਹਰ, ਉਹਨਾਂ ਨੇ ਬੈਟਰੀ ਮਾਰੀ ਤੇ ਉਹ ਮੁੰਡਾ ਉਹ ਉੱਠ ਕੇ ਖੜਾ ਹੋ ਗਿਆ। ਉਹਨਾਂ ਨੇ ਹਿੱਕ 'ਚ ਗੋਲੀ ਮਾਰੀ। ਜਿਹੜਾ ਮੇਰਾ ਭਰਾ ਸੀ ਉਹ ਮਾਲ ਦੇ ਵਿੱਚ ਕੋਡਾ ਉਹ ਪਿੰਡ 'ਚ ਵੜ ਗਿਆ। ਪੀਂਘਾਂ ਸਾਉਣ ਦੇ ਮਹੀਨੇ ਪਾਉਂਦੀਆਂ ਸੀ? ਹਾਂ। ਕਿਤੇ ਆਪਣੇ ਘਰ ਦੇ ਵਿੱਚ ਹੀ ਕਿ ਬਾਹਰ ਦਰਖਤਾਂ ਦੇ? ਬਾਹਰ ਦਰਖਤਾਂ ਤੇ ਬਾਹਰ ਸੀ, ਉੱਥੇ ਗਿੱਧਾ ਪਾਉਂਦੀਆਂ ਹੁੰਦੀਆਂ ਸੀ। ਅੱਛਾ, ਗਿੱਧਾ ਵੀ ਪਾਉਂਦੀਆਂ ਸੀ? ਗਿੱਧਾ ਨੱਚਦੀਆਂ, ਓਏ। ਪੀਂਘਾਂ ਝੂਟਦੀਆਂ। ਕਿਸੇ ਕੁੜੀ ਆਪਣੀ ਦੋਸਤ ਦਾ ਵਿਆਹ ਵੇਖਿਆ ਸੀ? ਕੋਈ ਸਹੇਲੀ ਆਪਣੀ ਦਾ? ਨਹੀਂ, ਕਈਆਂ ਦੇ ਤਾਂ ਦੇਖੇ ਆ। ਕਿਹੜੀ ਦਾ ਵੇਖਿਆ ਵਿਆਹ? ਕੋਨੀ ਦਾ ਦੇਖਿਆ, ਹਰਕਰ ਦਾ ਦੇਖਿਆ, ਕਾਕੀ ਦਾ ਵੇਖਿਆ। ਅੱਛਾ, ਕਾਕੀ ਕਿਹਦੀ ਧੀ ਸੀ? ਕਾਕੀ ਸੀਗੀ ਹੈ ਜੀ ਬਿਸ਼ਨੇ ਦੀ। ਵਿਸ਼ਨੇ ਦੀ ਧੀ ਸੀ। ਅੱਛਾ ਅੱਛਾ। ਅੱਛਾ ਮਾਂ ਜੀ, ਉਹਨਾਂ ਦੇ ਜੰਜਾਂ ਵੀ 3 ਦਿਨ ਰਹੀਆਂ? ਹਾਂ 3 ਦਿਨ। ਉਦੋਂ ਜਦੋਂ ਬਰਾਤ ਆਉਂਦੀ ਸੀ ਦਰਵਾਜ਼ੇ ਅੱਗੇ ਜਾਂ ਕੋਈ ਪ੍ਰਾਹੁਣੇ ਆਉਂਦੇ ਹੁੰਦੇ ਸੀ, ਉਦੋਂ ਕੀ ਗਾਉਂਦੀਆਂ ਹੁੰਦੀਆਂ ਸੀ ਮਾਈਆਂ ਰਲ ਕੇ ਇਕੱਠੀਆਂ? ਉਹ ਥੋੜਾ ਜਿਹਾ ਆਉਂਦਾ, ਸਾਨੂੰ ਸੁਣਾਓ। ਸਾਡੇ ਨਾਵੇਂ ਸੱਜਣ ਘਰ ਆਏ, ਸਲੋਨੀ ਦੇ ਨੈਣ ਭਲੇ। ਸਾਨੂੰ ਕੀ ਵਸਤਾ ਦੇ ਆਏ, ਸਲੋਨੀ ਦੇ ਨੈਣ ਭਲੇ। 7 ਗੱਡੇ ਨਿਕਲੇ ਜਿਹੜੇ ਉਹਨਾਂ ਨੇ ਵੱਢ ਕੇ ਕਹਿੰਦਾ ਨਹਿਰ 'ਚ ਸਿੱਟੇ। ਅੱਛਾ 7 ਗੱਡੇ? 7 ਗੱਡੇ ਓਏ ਹੋਏ। ਜਿਵੇਂ ਪੂੜੀਆਂ ਲੱਦੀਆਂ ਜਾਂਦੀਆਂ 7। ਨਾਲੇ ਉਹਨਾਂ ਦੀ ਮਦਦ ਕੀ ਉਹਨਾਂ ਨੇ ਕਰ ਲੈਣੀ ਸੀ, ਉਹਨਾਂ ਤੋਂ ਧੱਕੇ ਨਾ ਮਾਰਦੇ ਸੀ ਤੇ ਉਹ ਤਾਂ ਰੋਂਦੇ ਸੀ ਸਿੱਖ ਜਿਹੜੇ ਨੇ। ਹਾਂ ਯਕੀਨ ਮੰਨੀ, ਕਹਿੰਦੇ ਸਾਡਾ ਪਿੰਡ ਉੱਜੜ ਗਿਆ, ਸਾਡੇ ਮਾਂ ਜਾਏ ਭਾਈ ਹੈ। ਨਹੀਂ ਸੀ ਕਰਦੇ ਮੇਰੇ ਭਰਾ ਦਾ ਵੀ ਆ ਗਏ ਹਿੰਦੂ, ਆ ਗਏ ਮਾਰਨ ਵਾਲੇ, ਸਾਨੂੰ ਬਾਹੋਂ ਫੜ ਕੇ ਤੇ ਉਹਨੇ ਕਿੰਗਰਾਂ ਦੇ ਘਰੇ ਛੱਡਿਆ। ਅੱਛਾ, ਸਿੱਖਾਂ ਦੇ ਘਰੇ ਛੱਡਿਆ ਆਪ ਆ ਕੇ। ਇਹਨਾਂ ਤੇ ਇਤਮਾਦ ਸੀ। ਆਪ ਆ ਕੇ ਉਹਨਾਂ ਦੇ ਕੋਠੜੀ, ਉਹਦੇ ਵਿੱਚ ਜਵਾਰ ਸੀ ਤੇ ਉਹ ਪੂੜਿਆਂ ਦੇ ਓਲੇ ਖੜ ਗਿਆ। ਉਹ ਆਏ, ਉਹਨਾਂ ਨੇ ਫੜ ਕੇ ਪੂੜਿਆਂ ਚੋਂ ਖਿੱਚ ਕੇ ਮਾਰਤਾ। ਘਰਾਂ ਦੇ 2 ਦੇ ਨਾਂ ਦੱਸੋ ਸਾਨੂੰ, ਜਿਹੜੇ ਜਿਨ੍ਹਾਂ ਨਾਲ ਆਪਣਾ ਬਹੁਤਾ ਪ੍ਰੀਤ ਸੀਗੀ, ਜਿਨ੍ਹਾਂ ਨਾਲ? ਸਾਰੇ ਹੀ ਆਉਂਦੇ ਜਾਂਦੇ ਸੀਗੇ। ਆਹਾ ਸੁੰਦਰ ਸੀ, ਬਚਨਾ ਸੀ, ਲਾਲੂ ਸੀ। ਲਾਲੂ? ਹਾਂ ਲਾਲੂ ਸੀ। ਕੇਰੂ? ਆਹੋ। ਇਹ ਸਰਾ ਸੀ ਜਾਂ ਕਿੰਗਰੇ? ਸਰਾ। ਅੱਛਾ ਅੱਛਾ, ਸਰਾ ਸੀ। ਸਰਾ ਸੀਗੇ। ਠੀਕ। ਤੇ ਬੁੱਟਰ। ਬੁੱਟਰਾਂ ਦੇ ਘਰ ਵੀ ਆਇਆ ਸੀ? 4.5 ਮਣ ਦਾ ਮੁਦਕਰ ਸੀਗਾ। ਅੱਛਾ। ਜਿਹਦੀ ਬਾਹ ਕੱਢਦਾ ਸੀ ਆਇਆ। ਅੱਛਾ। ਉਹਨੂੰ ਆਰਾਮ ਦਿੰਦੇ ਸੀ ਲੋਕ। 4.5 ਮਣ ਦਾ? ਹਾਂ। ਨਾਂ ਕੀ ਸੀ? ਬਦਰਾ। ਅੱਛਾ, ਭਾਈ ਸੀ ਤੁਹਾਡਾ? ਆਹੋ। 7 ਫੁੱਟ ਕੱਦ, 7 ਫੁੱਟ ਕੱਦ। ਮੇਲਾ ਸੀਗਾ ਮਾੜੀ ਦਾ, ਤਖਤੂਪੁਰੇ ਦਾ, ਰੋਸ਼ਨੀ ਜਗਰਾਵਾਂ ਦੀ। ਆਏ, ਉਹ ਤੇ ਬੜੀ ਮਸ਼ਹੂਰ ਸੀ। ਰੋਸ਼ਨੀ ਬੜੀ। अस्सलाम वालेकुम, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਪਿੰਡ ਕਾਲੋਕੇ ਜ਼ਿਲ੍ਹਾ ਸ਼ੇਖੂਪੁਰਾ ਦੇ ਵਿੱਚ ਪਹੁੰਚੇ ਹਾਂ ਤੇ ਸਾਡੀ ਅੱਜ ਦੀ ਮੁਲਾਕਾਤ ਰਿਆਸਤ ਨਾਭਾ ਦੇ ਗੁੱਜਰ ਫੈਮਿਲੀ ਦੇ ਬਜ਼ੁਰਗਾਂ ਦੇ ਨਾਲ ਹੈ, ਜਿਨ੍ਹਾਂ ਨੇ 47 ਨੂੰ ਆਪਣੇ ਪਿੰਡੇ ਉੱਤੇ ਹੰਡਾਇਆ ਤੇ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਵੱਡੇ ਵੀਰ ਤੇ ਆਪਣੇ ਪਿਓ ਨੂੰ ਸ਼ਹੀਦ ਹੁੰਦਿਆਂ ਦੇਖਿਆ। 47 ਵੇਲੇ ਇਹਨਾਂ ਦੇ ਨਾਲ ਕੀ ਕੁਛ ਹੋਇਆ, ਇਹਨਾਂ ਨੇ ਕਿਹੜੇ ਹਾਲਾਤ ਵੇਖੇ, ਆਪਣੀਆਂ ਉਹਨਾਂ ਦੋਸਤਾਂ ਦੇ ਨਾਂ ਵੀ ਇਹਨਾਂ ਨੂੰ ਯਾਦ ਨੇ, ਜਿਹਨਾਂ ਦੇ ਨਾਲ ਪੀਂਘਾਂ ਝੂਟਦੀਆਂ ਰਹੀਆਂ, ਜਿਨ੍ਹਾਂ ਦੇ ਨਾਲ ਖੇਡਾਂ ਖੇਡਦੀਆਂ ਰਹੀਆਂ। ਮਾਂ ਜੀ ਦੀ ਸ਼ਾਦੀ ਵੀ ਹਿੰਦੁਸਤਾਨ ਦੇ ਵਿੱਚ ਹੋਈ। ਆਓ ਅੱਜ ਪੁੱਛਦੇ ਇਹਨਾਂ ਦੇ ਕੋਲੋਂ 47 ਦੇ ਹਾਲਾਤਾਂ ਦੇ ਬਾਰੇ।
अस्सलाम वालेकुम माँ जी, वालेकुम सलाम। की हाल चाल है ਤੁਹਾਡਾ? शुक्र अल्लाह दा। माँ जी की नाम है अपना? मेरा नाम सीगा पहला फातिमा है मेरा नाम। अच्छा पहला रखा सीगा रानी। ਅੱਛਾ ਅੱਛਾ ਰਾਣੀ। अच्छा पहला रानी सी हुन फातिमा। हाँ सही हो गया। माँ जी कितनी उम्र होगी अपनी? 100 साल दी। 100 साल दी। सही। ਜਦੋਂ 47 ਦੀ ਵੰਡ ਹੋਈ ਉਜਾੜੇ ਪਏ ਨੇ ਉਦੋਂ ਕਿੰਨੀ ਉਮਰ ਸੀ? ਉਹ 16-17 ਸਾਲ ਦੀ। ਅੱਛਾ 17 ਸਾਲ ਦੀ। ਹਿੰਦੁਸਤਾਨ ਦੇ ਵਿੱਚ ਆਪਣਾ ਕਿਹੜਾ ਪਿੰਡ ਸੀ? ਹਾਕਮ ਵਾਲਾ। ਹਾਕਮ ਵਾਲਾ। ਉਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਭੋਡੀਪੁਰਾ, ਕੋਰਸਿਆਂ ਵਾਲਾ, ਰੌਂਤਾ, ਹੂੰ ਰਾਮੂ ਵਾਲਾ, ਹੂੰ ਸਮਾਦ। ਅੱਛਾ ਗੰਜੀ। ਇਹਦੀ ਤਹਿਸੀਲ ਕਿਹੜੀ ਸੀ? ਇਹ ਸੀਗੀ ਆਹ ਫੂਲ ਦੀ। ਰਾਮਪੁਰਾ ਫੂਲ। ਫੂਲ ਦੀ। ਹਾਂ ਰਾਮਪੁਰਾ ਫੂਲ ਸੀ। ਅੱਛਾ ਰਾਮਪੁਰਾ ਫੂਲ। ਸਹੀ ਹੋ ਗਿਆ। ਮਾਸ਼ਾਅੱਲਾ ਮਾਂ ਜੀ ਨੂੰ ਸਾਰੀਆਂ ਹੀ ਗੱਲਾਂ ਯਾਦ ਪਤਾ ਹੈ ਮੈਨੂੰ। ਅੱਛਾ ਮਾਂ ਜੀ ਹੁਣ ਇਹ ਦੱਸੋ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਂ ਸੀ? ਉਹਦੇ ਨਾਲ ਸੀ ਫਤਾ। ਫਤਿਹ। ਦਾਦਾ ਜੀ ਦਾ ਨਾਂ ਯਾਦ ਹੈ? ਉਹ ਜੋਧਾ ਸੀ। ਅੱਛਾ ਵਾਲਦ ਸਾਹਿਬ ਦਾ ਫਤਿਹ ਮੁਹੰਮਦ ਸੀ ਤੇ ਦੂਸਰੇ ਦਾ ਜੋਧਾ ਸੀ ਦਾਦਾ ਜੀ ਦਾ। ਹਾਂ। ਸਹੀ ਹੋ ਗਿਆ। ਬਰਾਦਰੀ ਆਪਣੀ ਕਿਹੜੀ ਹੈ? ਬਿਆਦਰੀ ਸਾਡੀ ਗੁੱਜਰ। ਅੱਛਾ ਗੋਤ ਕਿਹੜੀ ਹੈ? ਹੂੰ ਗੋਦ। ਚੇਚੀ। ਚੇਚੀ। ਅੱਛਾ ਚੇਚੀ ਗੁੱਜਰ। ਮਾਸ਼ਾਅੱਲਾ ਜੀ ਸਹੀ ਹੋ ਗਿਆ। ਅੱਛਾ ਮਾਂ ਜੀ ਕਿੱਡਾ ਕੁ ਵੱਡਾ ਪਿੰਡ ਸੀ ਹਿੰਦੁਸਤਾਨ ਦੇ ਵਿੱਚ ਜਿਹਦੇ ਵਿੱਚ ਤੁਸੀਂ ਰਹਿੰਦੇ ਸੀ? ਕੋਈ 30 ਘਰ ਤਾਂ ਗੁੱਜਰਾਂ ਦੇ ਸੀ ਅੱਛਾ ਤੇ 5 ਸ਼ੀਂਬਿਆਂ ਦੇ ਸੀ। ਅੱਛਾ 5 ਛਿੰਬਿਆਂ ਦੇ ਸੀ। ਸ਼ੀਂਬਿਆਂ ਦੇ ਸੀਗੇ ਹੂੰ ਤੇ ਹੋਰ ਆ ਸੀਗੇ ਕਿੰਗਰੇ, ਹੂੰ ਚੌਰ, ਮਰਾਸੀ, ਅੱਛਾ ਜਿਲਾਹੇ, ਹੂੰ ਸ਼ਰਾਬ ਵੀ ਸੀ ਕੋਈ? ਸਰਾਵੀ ਸੀ, ਕੇਰੂ ਹੋਰੀ, ਅੱਛਾ ਅੱਛਾ ਜਿਹਨੇ ਆ ਬਾਬਾ ਬਲੀ ਰੱਖਿਆ। ਅੱਛਾ ਅੱਛਾ। ਤੇ ਸਿੱਖਾਂ ਦੇ ਵਿੱਚੋਂ ਜਾਂ ਹਿੰਦੂਆਂ ਦੇ ਵਿੱਚੋਂ ਵੀ ਘਰ ਹੈ ਸਨ? ਹੈ ਸਿੱਖਾਂ ਦੇ ਜਾਂ ਹਿੰਦੂਆਂ ਦੇ? ਕਿੱਥੋਂ? ਸਾਡੇ ਪਿੰਡ ਚ ਹਾਂਜੀ ਹਾਂਜੀ। ਲੈ, ਅੱਧਾ ਪਿੰਡ ਇਹਨਾਂ ਦਾ ਵੀ ਸੀ। ਅੱਛਾ ਇਹ ਵੀ ਰਹਿੰਦੇ ਸੀ। ਤੇ ਭਰਾਵਾਂ ਵਾਂਗੂ ਤਾਂ ਰਹਿੰਦੇ ਸੀ। ਅੱਛਾ ਵਰਤਣਾ ਵਰਤਾਉਣਾ, ਦੁੱਖ ਸੁੱਖ ਇਕੱਠੇ ਆਪਦਾ ਭਰਾਵਾਂ ਨਾਲੋਂ ਵੀ ਵਾਧੂ ਰਹਿੰਦੇ ਸੀ। ਅੱਛਾ 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 ਪਿੰਡ ਦੇ ਵਿੱਚ ਲੰਬੜਦਾਰੀ ਕਿੰਨੀਆਂ ਸੀ? ਪਿੰਡ 'ਚ ਲੰਬਰਦਾਰ ਪੁੱਛ ਰਹੇ ਕਿੰਨੇ ਸੀ? ਲੰਬਰਦਾਰ ਇੱਕੋ ਹੀ ਸੀਗਾ, ਬਖਸ਼ੀ। ਅੱਛਾ ਬਖਸ਼ੀ। ਹਾਂ ਬਖਸ਼ੀ ਲੰਬਰਦਾਰ ਸੀ। ਗੁੱਜਰਾਂ ਦੀ ਸੀ ਲੰਬੜਦਾਰੀ? ਨਾ ਹੂੰ ਹਿੰਦੂਆਂ ਦੀ। ਅੱਛਾ ਹਿੰਦੂਆਂ ਦੀ ਸਿੱਖ ਸੀਗਾ। ਅੱਛਾ ਸਿੱਖ ਸੀ। ਹਾਂਜੀ। ਸਹੀ ਸਹੀ। ਬਹੁਤ ਚੰਗਾ ਸੀ। ਹੂੰ ਅੱਛਾ ਮਾਂ ਜੀ ਆਪਣੇ ਜਿਹੜੇ ਬਜ਼ੁਰਗ ਸਨ ਕੀ ਕੰਮ ਕਰਦੇ ਹੁੰਦੇ ਸੀ? ਆ ਖੇਤੀ, ਅੱਛਾ ਖੇਤੀ। ਮਾਰ ਚਾਰਨਾ, ਖੇਤੀ ਹੂੰ ਇਹ ਕਰਦੇ ਸੀ। ਕਿਹੜੇ ਲਿਖੇ ਪੜੇ ਵੇ ਸੀ? ਅੱਛਾ ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਹੈ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਰਿਸ਼ਤੇ ਰਾਮਪੁਰੇ ਚ ਵੀ ਸੀ, ਗੁੱਜਰਾਂ ਵਾਲੇ ਵੀ ਸੀ, ਹੂੰ ਫਿਰ ਆਹ ਖੈਰਿਆਂ ਚ ਵੀ ਸੀ, ਨੂਰਪੁਰ ਖਾਰਿਆਂ ਸੀ। ਹਾਂ, ਜਗਰਾਵਾਂ ਜਗਰਾਵਾਂ 'ਚ ਸੀਗੀ। ਹੋਰ ਗਾਲਬ ਗਾਲਬ ਸੀਗਾ। ਸਾਰੇ ਸੀ। ਤੇ ਆਪਣੇ ਨਾਨਕੇ ਕਿਹੜੇ ਪਿੰਡ ਸੀ? ਨਾਨਕੇ ਸੀਗੇ ਰਾਮਪੁਰੇ। ਰਾਮਪੁਰੇ ਫੂਲ ਤਹਿਸੀਲ 'ਚ ਰਾਣ ਨਾਨਕੇ ਸੀ। ਅੱਛਾ, ਅੱਛਾ। ਸ਼ਹਿਰ 'ਚ ਹੀ ਰਹਿੰਦੇ ਸੀ ਉਹਦੀ ਤਹਿਸੀਲ 'ਚ। ਸਹੀ ਹੋ ਗਿਆ। ਅੱਛਾ ਮਾਂ ਜੀ ਪਿੰਡ ਜਿਹੜਾ ਸੀ ਤੁਹਾਡਾ ਇਹਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਇੱਕੋ। ਪੱਕੀ ਮਸਜਿਦ ਸੀ ਕਿ ਕੱਚੀ? ਹਾਂ ਨਾ ਪੱਕੀ ਸੀ, ਕਿਹੜੇ ਪਾਸੇ ਸੀ ਖੂਹੀ ਪਿੰਡ? ਲੱਗੀ ਵੀ ਸੀ। ਪਿੰਡ ਤੋਂ ਕਿਹੜੇ ਪਾਸੇ ਸੀ ਕਹਿੰਦੇ ਆ? ਉਹ ਪਿੰਡ ਚੋਂ, ਹਾਂਜੀ। ਪਿੰਡ ਚੋਂ ਚੜਦੇ ਬੰਨੀ ਸੀ। ਅੱਛਾ ਚੜ੍ਹਦੇ ਪਾਸੇ। ਸਹੀ ਹੋ ਗਿਆ। ਤੇ ਆਪਣੇ ਜਿਹੜੇ ਘਰ ਸੀ ਉਹ ਕੱਚੇ ਹੁੰਦੇ ਸੀ ਕਿ ਪੱਕੇ? ਕਿਸੇ ਦਾ ਕੀ ਕਹਿਣਾ, ਕੋਈ ਪੱਕੀ ਇੱਟੋਂ ਕੱਚੇ ਹੀ ਹੁੰਦੇ ਸੀ। ਅੱਛਾ। ਇਹਨਾਂ ਦੀਆਂ ਹੁੰਦੀਆਂ ਸੀ ਹਵੇਲੀਆਂ ਲੰਬਰਦਾਰਾਂ ਦੀਆਂ। ਅੱਛਾ ਸਿੱਖਾਂ ਦੀਆਂ। ਹੂੰ ਸਹੀ ਹੋ ਉਹ ਗਿਆ। ਲੰਬਰਦਾਰ ਸੀ ਨਾ। ਮੇਲਾ ਸ਼ੇਲਾ ਵੀ ਲੱਗਦਾ ਸੀ ਕੋਈ ਪਿੰਡ ਦੇ ਵਿੱਚ? ਮੇਲਾ ਸੀਗਾ ਮਾੜੀ ਦਾ, ਤਖਤੂਪੁਰੇ ਦਾ, ਰੋਸ਼ਨੀ ਜਗਰਾਵਾਂ ਦੀ। ਆਏ ਉਹ ਤੇ ਬੜੀ ਮਸ਼ਹੂਰ ਸੀ। ਰੋਸ਼ਨੀ ਬੜੀ। ਮਾਂ ਜੀ ਜਾਂਦੇ ਰਹੇ ਤੁਸੀਂ ਬਚਪਨ 'ਚ? ਨਾ ਅਸੀਂ ਤਾਂ ਜਾ ਕੇ ਦੇਖਿਆ, ਮੁੰਡੇ ਜਾਂਦੇ ਹੁੰਦੇ ਸੀ ਮੇਲੇ ਤੇ, ਅੱਛਾ ਭਰਾ ਜਾਂਦੇ ਸੀ। ਸਾਡੇ ਭਰਾ ਤੁਹਾਡੇ ਦੇ ਭਰਾ ਮਾਸ਼ਾਅੱਲਾ ਜਿਹੜੇ ਤੁਹਾਡੇ ਚਾਚੇ ਬਾਬੇ ਉਹ ਬੜੇ ਪਹਿਲਵਾਨ ਵੀ ਰਹੇ ਨੇ, ਮੈਂ ਉਹਨਾਂ ਬਾਰੇ ਬਹੁਤ ਸੁਣਿਆ। ਤਕੜੇ ਜ਼ੋਰ ਵਾਲੇ। ਕਿਹੜਾ ਕਿਹੜਾ ਭਰਾ ਸੀ ਤੁਹਾਡਾ ਜਾਂ ਦੂਸਰਾ ਤੁਹਾਡੇ ਜਿਹੜੇ ਚਾਚੇ ਬਾਬੇ ਸੀ ਉਹਨਾਂ ਦੇ ਨਾਂ ਯਾਦ ਨੇ ਜਿਹੜੇ ਪਹਿਲਵਾਨੀ ਕਰਦੇ ਸਨ? ਪਹਿਲਵਾਨੀ ਆ, ਬਜਰਾ, ਫੈਲਾ, ਸ਼ੇਰ ਅੱਛਾ ਤੇ ਸਾਰੇ ਦਾ ਨਾਂ ਜਾਣਦੇ। ਹਾਂ ਅੱਛਾ 4 ਭਰਾ ਸਲਮਾਨ ਜੀ। ਭੈਣਾਂ ਕਿੰਨੀਆਂ ਸੀ ਤੁਸੀਂ? 3। ਅੱਛਾ 3 ਭੈਣਾਂ ਸੀ। ਤੁਹਾਡੇ ਤੋਂ ਵੱਡੀਆਂ ਸੀ ਬਾਕੀ? ਨਾ ਛੋਟੀਆਂ ਮੈਂ ਸੀ, ਉਹ ਮਰ ਗਈਆਂ ਸੀ। ਅੱਛਾ ਅੱਛਾ
ਇੱਥੇ ਆ ਕੇ ਵੇਖਿਆ ਉਜੜ ਕੇ। ਤੇ ਇੱਕ ਜਿਹੜਾ ਵੱਡਾ ਸੀ ਉਹ ਬੂਰੀ ਆ ਕੇ ਮਰ ਗਿਆ। ਪਿੱਛੇ ਅੱਛਾ। ਸਾਡੇ ਪਿਓ ਨਾਲ ਜਿਹੜਾ ਪਹਿਲਵਾਨ ਸੀ ਉਹ ਸ਼ਹੀਦ ਹੋ ਗਿਆ ਸੀ। ਅੱਛਾ ਮਾਂ ਜੀ, ਤੁਹਾਡੇ ਵਾਲਦ ਸਾਹਿਬ ਵੀ ਭਲਵਾਨੀ ਕਰਦੇ ਸੀ? ਹੈ ਵਾਲਦ ਸਾਹਿਬ ਆਹੋ। ਉਹ ਵੀ ਭਲਵਾਨ? ਨਹੀਂ ਉਹ ਤਾਂ ਨਹੀਂ, ਉਹ ਤਾਂ ਮਾਲ ਚਾਰਦੇ ਸੀ। ਅੱਛਾ ਇਹ ਕਰਦਾ ਸੀ। ਭਰਾ ਦੋ ਕਰ ਭਾਈਆਂ ਨੂੰ ਸ਼ੌਕ ਹੋਇਆ ਹੈ। ਅੱਛਾ ਅੱਛਾ ਅੱਛਾ। ਖਾਰਾ ਵਗੈਰਾ ਬਣਾਇਆ ਹੁੰਦਾ ਸੀ ਪਿੰਡ ਦੇ ਵਿੱਚ? ਖਾਣਾ ਯੋਰ ਕਰਨ ਵਾਲਾ। ਹੋਰ ਅੱਛਾ। ਚੱਕਦੇ ਸੀ ਸਾਡੇ ਤਾਇਆ। ਲੈ ਆ ਲੋਕਾਂ ਨੇ ਉਹਨਾਂ ਨੂੰ ਇਨਾਮ ਦੇਣਾ, ਪੱਗਾਂ ਦੇਣੀਆਂ। ਤੇ ਉਹ ਪਹਿਲਵਾਨ ਸੀ ਬਹੁਤ ਤਕੜੇ। ਅੱਛਾ, ਇਹਦਾ ਮਤਲਬ ਤੁਸੀਂ ਤੇ ਮਾਸ਼ਾਅੱਲਾ ਰੋਟੀਆਂ ਤੇ ਲੱਸੀਆਂ ਬਣਵਾ ਕੇ ਥੱਕ ਜਾਂਦੀਆਂ ਹੋਣੀਆਂ ਭਰਾਵਾਂ ਤੇ ਦੀ ਉਹਨੇ ਖਿਦਮਤ ਨਾ ਕਰਦੀਆਂ। ਸੁਣ ਮੇਰੀ ਗੱਲ, ਇਹ 4.5 ਮਣ ਦਾ ਮੁਦਕਰ ਸੀਗਾ। ਅੱਛਾ ਜਿਹਦੀ ਬਾਹ ਕੱਢਦਾ ਸੀ ਆਇਆ, ਅੱਛਾ। ਉਹਨੂੰ ਇਨਾਮ ਦਿੰਦੇ ਸੀ ਲੋਕ। 4.5 ਮਣ ਦਾ? ਹਾਂ। ਨਾ ਕੀ ਸੀ? ਬਦਰਾ ਸੀ। ਬਜਰਾ। ਅੱਛਾ, ਭਾਈ ਸੀ ਤੁਹਾਡਾ? ਆਹੋ। 7 ਫੁੱਟ ਕੱਦ, 7 ਫੁੱਟ ਕੱਦ। ਮਾਸ਼ਾਅੱਲਾ ਮਾਸ਼ਾਅੱਲਾ। ਉਹ ਮੈਂ ਸੁਣਿਆ ਅੱਜ ਵੀ ਉਹ ਪੱਥਰ ਜਿਹੜਾ ਉੱਥੇ ਪਿਆ ਏ। ਐਵੇਂ ਦੱਸਦੇ ਉਹ ਮੁਲਕਰ ਹਾਂਜੀ। ਪਿਆ ਹੈ ਕਹਿੰਦੇ। ਹੂੰ। ਪਿਆ ਹੋਊਗਾ, ਨਿਸ਼ਾਨੀ ਰੱਖ ਲਈ ਹੋਊ। ਸਹੀ ਸਹੀ। ਸੱਥਾਂ ਹੁੰਦੀਆਂ ਸੀ ਸਿੱਖਾਂ ਦੀਆਂ। ਆਪਣੇ ਉਹਦੇ ਖੂਹ ਲੱਗੇ ਹੁੰਦੇ ਸੀ ਕਿ ਨਹਿਰੀ ਪਾਣੀ ਸੀ? ਨਹਿਰ ਦਾ ਪਾਣੀ ਵੀ ਸੀ, ਖੂਹ ਤਾਂ ਪਾਣੀ ਭਰਨ ਨੂੰ ਸੀ। ਅੱਛਾ, ਤੁਸੀਂ ਪਾਣੀ ਭਰਨ ਕਿੱਥੇ ਜਾਂਦੀਆਂ ਸੀ? ਪਾਣੀ ਭਰ ਪਿੰਡ 'ਚ ਹੀ ਮਸਜਿਦ ਵਾਲੇ ਖੂਹ ਖੂਹ 'ਚ? ਲੱਗਿਆ। ਖੂਹ ਲੱਗਾ, ਮਸਜਿਦ 'ਚ ਖੂਹੀ ਲੱਗੀ ਵੀ, ਡੇਰੇ 'ਚ ਖੂਹੀ ਲੱਗੀ ਵੀ, ਅੱਛਾ। ਸਾਡੇ ਘਰ 'ਚ ਖੂਹੀ ਲੱਗੀ ਵੀ, ਇੱਕ ਜੱਟਾਂ ਦੇ ਘਰ 'ਚ ਖੂਹੀ। ਅੱਛਾ, ਤੁਹਾਡੇ ਘਰ ਦੇ ਵਿੱਚ ਵੀ ਖੂਹੀ ਸੀ? ਹਾਂ 5 ਸੀ। ਆਪਣਾ ਘਰ ਲਹਿੰਦੇ ਪਾਸੇ ਸੀ ਕਿ ਚੜ੍ਹਦੇ ਪਾਸੇ ਸੀ? ਚੜ੍ਹਦੇ ਬਣੀ ਮੂੰਹ ਸੀ। ਅੱਛਾ, ਚੜ੍ਹਦੇ ਪਾਸੇ ਮੂੰਹ ਸੀ। ਹੂੰ। ਸਹੀ ਹੋ ਗਿਆ ਸਹੀ ਹੋ ਗਿਆ। ਤੇ ਜ਼ਮੀਨ ਜਿਹੜੀ ਸੀ ਆਪਣੀ ਉਹ ਕਿਹੜੇ ਪਾਸੇ ਸੀ ਪਿੰਡ ਦੇ? ਜ਼ਮੀਨ ਉਹਨਾਂ ਦੀ ਚੜ੍ਹਦੇ 'ਚ ਵੀ ਸੀ, ਪਹਾੜ 'ਚ ਵੀ ਸੀ, ਅੱਛਾ। ਸ਼ਿਵ ਦੇ ਵਿੱਚ ਵੀ ਸੀ। ਛਿਪ ਦੇ ਵਿੱਚ ਜੀ। ਹਾਂ, ਅੱਛਾ, ਲਹਿੰਦੇ ਪਾਸੇ। ਜੇ ਲਹਿੰਦੇ ਪਾਸੇ ਕਾੜ ਹੋਈ ਪਿੰਡ। ਕਈ ਥਾਂ ਸੀ। ਤੁਸੀਂ ਫਿਰ ਜਾਂਦੇ ਹੋਣੇ ਆਪਣੇ ਪੈਲੀਆਂ ਖੇਤਾਂ 'ਚ ਜਦੋਂ ਬਚਪਨ ਜਾਂਦੇ ਚ? ਕਪਾਹ ਫੁੱਟੀ ਚੁੱਕਦੇ ਸੀ, ਸਾਰਾ ਹੀ ਕੰਮ ਕਰਦੇ। ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਆਪਣੇ? ਕਣਕ ਹੋ ਜਾਣੀ, ਛੋਲੇ ਹੋ ਜਾਣੇ, ਮਸਰ ਹੋ ਜਾਣੇ, ਮਾਂ ਹੋ ਜਾਣੇ, ਮੂੰਗੀ ਹੋ ਜਾਣੀ, ਕਪਾਹਾਂ, ਜੋਰ, ਮੱਕੀ ਬਥੇਰੀ ਹੁੰਦੀ। ਠੀਕ। ਚੌਲ ਨਹੀਂ ਉਹ ਸੀ। ਪਿੰਡਾਂ 'ਚ ਜਾਇਦਾਦ ਸੀ ਨਾ। ਅੱਛੀ ਜ਼ਮੀਨ ਸੀ ਉਹ। ਹਾਂ ਤੇ ਚੌਲ ਜ਼ਮੀਨ ਕਿਹੜੇ ਕਿਹੜੇ ਪਿੰਡ ਦੇ ਵਿੱਚ ਸੀ? ਪਿੰਡ 'ਚ ਸਾਡੇ 'ਚ ਹੀ ਸੀ। ਨਹੀਂ, ਇੱਕ ਪਿੰਡ ਆਪਣਾ ਹੋਰ ਵੀ ਸੀ ਕਹਿੰਦੇ ਤੁਹਾਡਾ ਪਿੰਡ। ਉਹ ਲੁਹਾਰਾ ਸੀ, ਉੱਥੇ ਵੀ ਜ਼ਮੀਨ ਸੀ? ਉੱਥੇ ਵੀ ਜ਼ਮੀਨ ਸੀ 20 ਕਿੱਲੇ ਉੱਥੇ ਸੀ, ਇੱਥੇ ਕਿੰਨੇ ਕਿੱਲੇ ਸੀ? 20 ਇੱਥੇ ਸੀ। ਅੱਛਾ, 40 ਕਿੱਲੇ ਜ਼ਮੀਨ ਸੀ। ਸਹੀ 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 ਸਹੀ। ਅੱਛਾ ਮਾਂ ਜੀ, ਇਹ ਦੱਸੋ ਤੁਹਾਡੀਆਂ ਸਹੇਲੀਆਂ ਹੋਣੀਆਂ ਨੇ, ਸਿੱਖਾਂ ਦੀਆਂ ਕੁੜੀਆਂ ਵੀ ਮੁਸਲਮਾਨਾਂ ਦੀਆਂ ਵੀ, ਹੋਰ ਕੱਸਦੀਆਂ ਹੁੰਦੀਆਂ ਸੀ। ਬਚਪਨ 'ਚ ਜਿਹੜੀਆਂ ਕੀ ਖੇਲਾਂ ਖੇਲਦੀਆਂ ਹੁੰਦੀਆਂ ਸੀ ਆਪਸ 'ਚ? ਕੱਸਦੀਆਂ ਹੁੰਦੀਆਂ ਸੀ। ਉਹਨਾਂ ਦਾ ਚਰਖੇ ਹੁੰਦੇ ਸੀ, ਜੋਰ ਛੋਪ ਪਾਇਆ ਵੇ ਹੁਣ, ਤੇ ਉਹ ਕੁੜੀਆਂ ਇਕੱਠੀਆਂ ਹੋ ਕੇ ਕਰਦੀਆਂ ਸੀ। ਉਹਨਾਂ ਕੁੜੀਆਂ ਦਾ ਨਾਂ ਚੇਤਾ ਨੇ ਜਿਹੜੀਆਂ ਤੁਹਾਡੀਆਂ ਦੋਸਤਾਂ ਸਨ? ਸੀਗਾ ਇੱਕ ਨਾ ਕੋਨੀ ਸੀ, ਨਿਹਾਲੋ ਸੀ, ਅੱਛਾ। ਹੋਰ ਕਾਕੀ ਸੀ। ਇਹ ਸਿੱਖਣੀਆਂ ਸੀ? ਸਿੱਖਾਂ ਦੀਆਂ ਕੁੜੀਆਂ, ਥਕਾਣਾ ਦੀਆਂ। ਤਰਖਾਣਾ ਦੀਆਂ ਸੀ। ਇਹਨਾਂ ਦੇ ਮਾਤਾ ਪਿਤਾ ਦਾ ਵੀ ਨਾਮ ਦੱਸ ਦਿਓ ਨਾਲ। ਮਾਂ ਦਾ ਤੇ ਪਿਓ ਦਾ ਨਾਮ ਵੀ ਦੱਸ ਦਿਓ ਇਹਨਾਂ ਦਾ। ਸੁੰਦਰ ਹਰਨਾਮੀ। ਹਰਨਾਮੀ ਦੀਆਂ ਤੇ ਸੁੰਦਰ ਦੀਆਂ ਕਿਹੜੀਆਂ ਧੀਆਂ ਸੀ ਇਹ ਵੀ ਦੱਸ ਦਿਓ। ਉਹ ਸੀਗੀਆਂ ਭਾਨੋ, ਦਾਨੋ। ਅੱਛਾ। ਉਹਨਾਂ ਦੀ ਮਾਂ ਨਾਲ ਕਿਸ ਨੂੰ ਸੀ? ਕਿਸਨੂੰ? ਹਾਂ, ਪਿਓ ਨਾਲ ਸੀਗਾ ਉੱਤਮ। ਉੱਤਮ। ਤੇ ਜਿਹੜੀ ਕੋਨੀ ਸੀ ਉਹ ਕਿਹਦੀ ਧੀ ਸੀ? ਉਹ ਸੁੰਦਰ ਦੀ। ਤੇ ਨਿਹਾਲੋ ਕਿਹਦੀ ਸੀ? ਉਹ ਵੀ ਸੁੰਦਰ ਦੀ। ਅੱਛਾ, ਤੇ ਇਹਨਾਂ ਦੇ ਭਰਾ ਕਿਹੜੇ ਕਿਹੜੇ ਸੀ? ਭਰਾ ਕਰਤਾਰਾ ਹਾਂ। ਤੇ ਉਹ ਛੋਟਾ ਸੀਗਾ, ਇੱਕ ਕਰਤਾਰਾ ਸੀ, ਇੱਕ ਬਚਨਾ। ਅੱਛਾ ਇੱਕ ਅੱਛਾ। ਬਚਨਾ ਸੀ, ਇੱਕ ਕਰਤਾਰਾ ਸੀ। ਹੋਰ ਜਿਹੜੇ ਉੱਥੇ ਸਿੱਖ ਸੀ ਮਸ਼ਹੂਰ, ਜਿਨ੍ਹਾਂ ਦਾ ਤੁਹਾਡੇ ਖਾਨਦਾਨ ਨਾਲ ਵਾਹਵਾ ਲੈਣ ਦੇਣ ਸੀ, ਆਉਣ ਜਾਣ ਸੀ, ਉਹਨਾਂ ਦਾ ਕੋਈ ਨਾਂ ਯਾਦ ਹੋਣ ਤੁਹਾਨੂੰ? ਜਿਹੜੇ ਵਿਆਹਾਂ ਸ਼ਾਦੀਆਂ ਸਾਰਿਆਂ ਨੂੰ ਯਾਦਦੇ ਸੀ ਉਦੋਂ ਤਾਂ, ਹੁਣ ਉਹ ਤਾਂ ਮਰ ਮੁੱਕ ਗਏ। ਨਾਂ ਦੱਸੋ ਨਾ ਤੁਸੀਂ, ਉਹਨਾਂ ਦੀ ਲਾਦਾਂ ਉਹਨਾਂ ਦੀ ਲਾਦਾਂ ਹੋਣਗੀਆਂ ਉੱਥੇ? ਸਾਰਾ ਲੈਣ ਦੇਣ ਉਹਨਾਂ ਦੇ ਨਾਲ ਸਿੱਖਾਂ ਦੇ। ਉਹਨਾਂ ਨੇ ਵਿਆਹ ਸ਼ਾਦੀ ਤੇ ਵੀ ਸੱਦਣਾ, ਫਿਰ ਮਰਗ ਤੇ ਵੀ ਸੱਦਣਾ। ਅੱਛਾ। ਉਹ ਸਾਰੇ ਆਉਂਦੇ ਜਾਂਦੇ ਸੀਗੇ। ਕਿ ਘਰਾਂ ਦੇ 2-4 ਦੇ ਨਾਂ ਦੱਸੋ ਸਾਨੂੰ, ਜਿਹੜੇ ਜਿਨ੍ਹਾਂ ਨਾਲ ਆਪਣਾ ਬਹੁਤਾ ਪ੍ਰੀਤ ਸੀਗੀ, ਜਿਨ੍ਹਾਂ ਨਾਲ। ਸਾਰੇ ਹੀ ਆਉਂਦੇ ਜਾਂਦੇ ਸੀਗੇ। ਹਾਂ ਆਹਾ ਸੁੰਦਰ ਸੀ, ਹਾਂ। ਬਚਨਾ ਸੀ, ਬਚਨਾ ਸੀ, ਲਾਲੂ ਸੀ। ਲਾਲੂ। ਹਾਂ, ਲਾਲੂ ਸੀ, ਕੇਰੂ। ਕੇਰੂ। ਆਹੋ, ਇਹ ਸਰਾ ਸੀ ਜਾਂ ਕਿੰਗਰੇ? ਸਰਾਂ ਅੱਛਾ ਅੱਛਾ, ਸਰਾ ਸੀ। ਸਰਾਂ ਸੀਗੇ। ਠੀਕ ਠੀਕ। ਤੇ ਬੁੱਟਰ।
ਬੁੱਟਰਾਂ ਦੇ ਘਰ ਵੀ ਆਇਆ ਸੀ? ਆ ਬੁੱਟਰਾਂ ਦੇ ਘਰ ਵੀ ਸੀ ਬੁੱਟਰਾਂ 'ਚ ਕਿਹੜੇ ਕਿਹੜੇ ਸੀ ਆਪਣੀ ਫੈਮਿਲੀ ਨਾਲ ਜਿਨ੍ਹਾਂ ਨਾਲ ਬਸੇਰਾ ਕਰਦੇ ਸੀ ਉਹ ਬੁੱਟਰ। ਕੀ ਨਾਂ ਸੀ ਉਹਨਾਂ ਦਾ? ਉਹਨਾਂ ਦਾ ਨਾਂ ਸੀਗਾ ਇੱਕ ਨਾਂ ਤਾਂ ਸੀ ਸਰਾਂ ਸੀ ਉਹ ਅੱਛਾ, ਉਹ ਸੀਗੇ ਨੰਦਾ ਚੰਦਾ। ਨੰਦਾ ਚੰਦਾ। ਇਹ ਬੁੱਟਰ ਸੀ ਜਾਂ ਸਰਾ ਸੀ ਇਹ? ਇਹ ਹਾਂ, ਇਹ ਤਾਂ ਬੁੱਟਰ ਸੀ। ਅੱਛਾ ਅੱਛਾ। ਸਹੀ ਸਹੀ ਸਹੀ। ਤੇ ਦੁਕਾਨਾਂ ਵੀ ਹੈਗੀਆਂ ਸੀ ਪਿੰਡ ਦੇ ਵਿੱਚ? ਦੁਕਾਨਾਂ ਸੀਗੀਆਂ 2। ਖੱਤਰੀਆਂ ਦੀਆਂ? ਹਾਂ, ਉਹ ਨਾਂ ਯਾਦ ਹੈ ਕਿਹੜੀ ਦੁਕਾਨ ਦਾ, ਕਿਹੜੇ ਖੱਤਰੀ ਦੀ ਇੱਕ ਦੁਕਾਨ? ਤਾਂ ਸੀ ਮੈਂਗਲ ਕੀ ਅੱਛਾ ਮੈਂਗਲ। ਬਾਬੂ। ਅੱਛਾ ਬਾਬੂ। ਇਹ ਪਿੰਡ ਦੇ ਹੀ ਸਨ? ਹਾਂ, ਜੈ ਰਾਮ, ਜੇ ਰਾਮ। ਬੁੱਗੜ, ਬੁੱਗੜ, ਬਾਰੂ, ਬਾਰੂ। ਮਾਸ਼ਾਅੱਲਾ। ਜੇਠੂ। ਮਾਂ ਦੀ ਯਾਦ ਆ ਗਈ। ਜੇਠੂ, ਹਾਂ। ਜੇਠੂ ਸੀ? ਭਾਣਜਾ ਉਹਨਾਂ ਦਾ। ਅੱਛਾ, ਜੇਠੂ ਭਾਣਜਾ। ਅੱਛਾ ਮਾਂ ਜੀ, ਆਪਸ 'ਚ ਕੋਈ ਲੜਾਈ ਝਗੜਾ ਤੇ ਨਹੀਂ ਸੀ ਹੈ ਪਿੰਡ ਦੇ ਵਿੱਚ ਕਿਸੇ ਨਾ ਦਾ? ਨਾ ਨਾ, ਕੋਈ ਦੁਸ਼ਮਣੀ ਵਗੈਰਾ? ਤੋਬਾ, ਇੱਕ ਦੂਜੇ ਨੂੰ ਦੇਖ ਕੇ ਜਿਉਂਦੇ ਸੀ। ਓਏ ਹੋਏ ਹੋਏ, ਕਿੰਨਾ ਪਿਆਰ ਸੀ। ਹੋਰ ਜੋ ਉਹਨਾਂ ਨੂੰ ਦੁੱਖ ਦੇ ਸੁੱਖ ਦੇ ਵੀ ਇਹਨਾਂ ਨੇ ਵੀ ਸੱਦਣੇ, ਉਹ ਵੀ ਆਉਂਦੇ ਸੀ ਵਿਆਹ ਸ਼ਾਹੀ ਤੇ, ਫਿਰ ਆਪਦੇ ਹੱਥ ਜੋੜਨੇ ਤਾਂ ਉਹ ਵੀ ਇਕੱਠਿਆਂ ਨੇ ਜੋੜਨੇ। ਗਲਜਾਰਾ ਸੀ ਉਹ ਕੌਣ ਸੀ? ਗਲਜਾਰਾ ਸੀਗਾ ਸਰਾਵਾਂ ਦਾ। ਸਰਾਵਾਂ ਦਾ ਸੀ? ਉਹਦੇ ਭਰਾਵਾਂ ਦਾ ਨਾਂ ਕੀ ਆ? ਉਹ ਭਰਾ ਉਹਦੇ ਚਾਚੇ ਸੀਗੇ ਉਹ। ਅੱਛਾ 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 ਮਾਂ ਜੀ, ਇਹ ਦੱਸੋ ਪਿੰਡ ਦੇ ਵਿੱਚ ਕੋਈ ਇੰਜ ਦੀ ਥਾਂ ਹੈਗੀ ਸੀ ਜਿੱਥੇ ਸਾਰੇ ਬਹਿ ਕੇ ਫੈਸਲਾ ਕਰਦੇ ਸੀ? ਸੱਚ ਕੋਈ ਇੰਜ ਦੀ? ਸੱਥ ਸੀ, ਉਹ ਦੁਕਾਨ ਮੂਹਰੇ ਬੈਠੇ। ਅੱਛਾ, ਉੱਥੇ ਕੋਈ ਦਰਖਤ ਵੀ ਲੱਗਾ ਸੀ ਵੱਡਾ ਕੋਈ? ਨਹੀਂ, ਦਰਖਤ ਨਹੀਂ ਸੀ, ਵੇਲਾ ਚਗਾਨ ਪਿਆ ਸੀ। ਅੱਛਾ ਅੱਛਾ। ਆਪਣੀ ਕਬਰਾਂ ਕਿਹੜੇ ਪਾਸੇ ਸੀ ਪਿੰਡ ਦੇ? ਕਬਰਾਂ ਉਹਨਾਂ ਦੀ ਪਹਾੜ ਨਹੀਂ ਸੀ। ਅੱਛਾ, ਪਹਾੜ ਪਾਸੇ ਸੀ। ਸਹੀ ਸਹੀ ਸਹੀ। ਅੱਛਾ ਮਾਂ ਜੀ, ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ ਹੈ, ਇੰਨਾ ਤੁਸੀਂ ਦੱਸਿਆ ਪਿਆਰ ਸੀ, ਮੁਹੱਬਤ ਸੀ, ਫਿਰ ਉਹ ਜ਼ੁਲਮ ਕਿੱਦਾਂ ਹੋ ਗਿਆ ਤੁਹਾਡੇ ਨਾਲ? ਕੀ ਹੋਇਆ? ਜ਼ੁਲਮ ਤਾਂ ਬਾਹਰੋਂ ਬੰਦੇ ਆ ਕੇ ਮਾਰਦੇ ਸੀ, ਉਹ ਕਿਤੇ ਪਿੰਡ ਦੇ ਤਾਂ ਨਹੀਂ ਮਾਰਦੇ ਸੀ। ਨਹੀਂ, ਕਿਵੇਂ ਗੱਲ ਸ਼ੁਰੂ ਹੋਈ? ਕਹਿੰਦੇ ਸੀਗੇ ਵੀ ਇਹ ਇੱਕ ਨਾ ਮੁਲਕ ਉੱਜੜ ਜਾਣਾ, ਇਹਨਾਂ ਦਾ ਪਤਾ ਨਹੀਂਗਾ, ਇਹ ਅੱਛਾ। ਰਹਿਣੇ ਨਹੀਂ। ਉਹ ਐ ਕਹਿੰਦੇ ਸੀ। ਉਹਦੇ ਵੇਖ ਲੈ ਜੀ, ਆ ਵੱਢ ਟੁੱਕ ਹੋ ਗਈ, ਉਹ ਆ ਗਈ ਬਾਛੜੀ ਬਾਛੜ। 12 ਪਿੰਡ ਆਉਂਦੇ ਸੀ ਇੱਕ ਪਿੰਡ ਨੂੰ। ਅੱਛਾ, 12 ਪਿੰਡ ਆਉਂਦੇ ਸੀ? ਹਾਂ, ਮਾਰਨ। ਤੇ ਜਿਹੜੇ ਤੁਹਾਡੇ ਪਿੰਡ ਤੁਸੀਂ ਇੰਨੇ ਸਿੱਖਾਂ ਦੇ ਨਾਂ ਲਏ ਨੇ, ਮੁਸਲਮਾਨ ਵੀ ਰਹਿੰਦੇ ਸੀ, ਇੰਨਾ ਪਿਆਰ ਸੀ, ਇਹਨਾਂ ਨੇ ਇੱਕ ਦੂਜੇ ਦੀ ਹੈਲਪ ਨਹੀਂ ਕੀਤੀ, ਰੋਕਿਆ ਨਹੀਂ ਉਹਨਾਂ ਨੂੰ? ਉਹਨਾਂ ਨੇ ਮਦਦ ਨਹੀਂ ਕੀਤੀ ਕਹਿੰਦੇ ਜੀ। ਉਹਨਾਂ ਤੋਂ ਧੱਕੇ ਨਾ ਮਾਰਦੇ ਸੀ, ਤਲਾਸ਼ੀ ਕਰਕੇ ਘਰ ਦੀ ਛੱਡਦੇ ਨਹੀਂ ਸੀ। ਅੱਛਾ। ਦੇਖ ਕੇ ਤੁਹਾਡੇ ਉੱਥੇ ਕੋਈ ਇੰਜ ਦਾ ਫੈਸਲਾ ਨਹੀਂ ਸੀ ਬਜ਼ੁਰਗਾਂ ਨੇ ਕੀਤਾ ਕਿ ਕੋਈ ਹਮਲਾਵਰ ਆਵੇਗਾ ਤੇ ਅਸੀਂ ਆਪਸ 'ਚ ਇੱਕ ਦੂਜੇ ਦੀ ਮਦਦ ਕਰਾਂਗੇ? ਨਾ, ਕੋਈ ਨਹੀਂ। ਨਾਲੇ ਉਹਨਾਂ ਦੀ ਮਦਦ ਕੀ ਉਹਨਾਂ ਨੇ ਕਰ ਲੈਣੀ ਸੀ, ਉਹਨਾਂ ਤੋਂ ਧੱਕੇ ਨਾ ਮਾਰਦੇ ਸੀ ਤੇ ਉਹ ਤਾਂ ਰੋਂਦੇ ਸੀ ਸਿੱਖ ਜਿਹੜੇ ਨੇ। ਹਾਂ, ਯਕੀਨ ਮੰਨੀ, ਕਹਿੰਦੇ ਸਾਡਾ ਪਿੰਡ ਉੱਜੜ ਗਿਆ, ਸਾਡੇ ਮਾਂ ਜਾਏ ਭਾਈ ਹੈ। ਅੱਛਾ। ਸਾਡੀ ਤਾਂ ਇਹਨਾਂ ਦੇ ਨਾਲ ਬਹੁਤ ਪਿਆਰ ਮੁਹੱਬਤ ਹੈ, ਤੇ ਇਹ ਤਾਂ ਉੱਜੜ ਚੱਲੇ ਤੇ ਮਾਰੇ ਉਹਨਾਂ ਨੇ। ਅੱਛਾ ਮਾਂ ਜੀ, ਹਮਲਾ ਕਿਹੜੇ ਵੇਲੇ ਹੋਇਆ ਸੀ ਪਿੰਡ ਦੇ ਵਿੱਚ? ਹਮਲਾ ਹਾਂਜੀ। ਕਿੰਨਾ ਕੁ ਟਾਈਮ ਸੀ ਉਦੋਂ? ਸੀ ਸਵੇਰ ਸੀ 12 ਵਜੇ ਹੋਇਆ। ਅੱਛਾ, ਦੁਪਹਿਰ ਨੂੰ? ਤੁਸੀਂ ਉਸ ਵੇਲੇ ਕੀ ਕੰਮ ਕਰਦੇ ਪਏ ਸੀ ਤੁਹਾਡੇ? ਕੋਈ ਕੰਮ ਨਹੀਂ ਸੀ ਕਰਦੇ। ਮੇਰੇ ਭਰਾ ਦਾ ਵੀ ਆ ਗਏ, ਹਿੰਦੂ ਆ ਗਏ ਮਾਰਨ ਵਾਲੇ, ਸਾਨੂੰ ਬਾਹੋਂ ਫੜ ਕੇ ਤੇ ਉਹਨੇ ਕਿੰਗਰਾਂ ਦੇ ਘਰੇ ਛੱਡਿਆ। ਅੱਛਾ, ਸਿੱਖਾਂ ਦੇ ਘਰੇ ਛੱਡਿਆ? ਛੱਡਿਆ ਆਪ ਆ ਕੇ। ਇਹਨਾਂ ਤੇ ਇਤਮਾਦ ਸੀ। ਆਪ ਆ ਕੇ ਉਹਨਾਂ ਦੇ ਕੋਠੜੀ, ਉਹਦੇ ਵਿੱਚ ਜਵਾਰ ਸੀ ਤੇ ਉਹ ਪੂਲਿਆਂ ਦੇ ਓਲੇ ਖੜ ਗਿਆ। ਉਹ ਆਏ, ਉਹਨਾਂ ਨੇ ਫੜ ਕੇ ਪੂਲਿਆਂ ਚੋਂ ਖਿੱਚ ਕੇ ਮਾਰਤਾ। ਅੱਛਾ, ਤੁਹਾਡੇ ਭਾਈ ਨੂੰ? ਜਿਹੜਾ 7 ਫੁੱਟ ਜਿਹਦਾ ਕੱਦ ਸੀ? ਆਹੋ ਆਹੋ। ਅੱਛਾ। ਹੋਏ ਹੋਏ। ਤੇ ਬਾਕੀ ਤੁਸੀਂ ਫਿਰ ਉਹਨਾਂ ਦੇ ਘਰ ਹੀ ਬੈਠੇ ਰਹੇ? ਅਸੀਂ ਰਹੇ 19 ਦਿਨ। ਕੌਣ ਕੌਣ ਸੀ ਤੁਹਾਡੇ ਨਾਲ? ਮੇਰੇ ਪਾਸ ਸੀਗੀਆਂ ਭੈਣਾਂ ਹੀ ਸੀਗੀਆਂ 2-3। ਅੱਛਾ, 3 ਭੈਣਾਂ। ਤੇ ਮਾਂ-ਬਾਪ ਤੁਹਾਡਾ ਜਿਹੜਾ ਸੀ ਉਹ ਕਿੱਥੇ ਸੀ? ਬਾਪ ਸਾਡਾ ਸ਼ਹੀਦ ਹੋ ਗਿਆ ਸੀ, ਮਾਂ ਸਾਡੇ ਘਰ 'ਚ ਹੀ ਬੈਠੀ। ਅੱਛਾ, ਬਾਪ ਤੁਹਾਡੇ ਨੂੰ ਕਿੱਥੇ ਸ਼ਹੀਦ ਕੀਤਾ ਉਹਨਾਂ ਨੇ? ਉਹਨਾਂ ਨੇ ਜਾ ਕੇ ਮਸਜਿਦ ਦੇ ਵਿੱਚ ਛਿਟੀਆਂ 'ਚ ਲੁਕਿਆ ਹੋਇਆ ਸੀ। ਮਸਜਿਦ 'ਚ ਲੈ ਗਏ। ਇੱਕ ਝੌਰਾਂ ਦੀ ਕੁੜੀ ਸੀ, ਇੱਕ ਸ਼ੀਂਬਿਆਂ ਦੀ ਸੀ। ਅੱਛਾ। ਉਹ ਤਿੰਨੇ ਉੱਥੇ ਮਸਜਿਦ ਦੇ ਵਿੱਚ? ਹਾਂ, ਸ਼ਹੀਦ ਕੀਤਾ। ਤੁਹਾਡੇ ਵਾਲਦ ਸਾਹਿਬ ਵੀ ਉੱਥੇ ਸੀ? ਉੱਥੇ ਹੀ ਸੀ।
ਤੇ ਹੋਰ ਜਿਹੜੇ ਤੁਹਾਡੇ ਚਾਚੇ ਬਾਬਿਆਂ ਦੇ ਵਿੱਚੋਂ ਵੀ ਸ਼ਹੀਦ ਹੋਏ ਨੇ? ਨਹੀਂ ਚਾਚੇ ਸਾਡੇ ਇੱਕ ਵੀ ਨਹੀਂ ਹੋਇਆ, ਅੱਛਾ, ਉਹ ਸਾਰੇ ਆ ਗਏ ਸੀ ਸਹੀ ਸਲਾਮਤ। ਤੁਹਾਡੇ ਭਾਈ ਕਿੰਨੇ ਸ਼ਹੀਦ ਹੋਏ ਨੇ? ਇੱਕ ਸਾਡੇ ਪਿਓ ਨਾਲ ਹੋ ਗਿਆ ਸ਼ਹੀਦ, ਅੱਛਾ, ਮਸਜਿਦ ਦੇ ਵਿੱਚ? ਹਾਂ, ਹੂੰ। ਤੇ ਦੂਜੇ 3 ਇੱਧਰ ਆ ਗਏ। ਅੱਛਾ, 3 ਇੱਧਰ ਆ ਗਏ। ਹੂੰ, ਸਹੀ 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 ਸਹੀ। ਜਿਹੜਾ ਅੱਛਾ ਭਲਵਾਨ ਮਾਂ ਜੀ, ਉਹ ਗੋਲੀ ਚਲਾਉਂਦੇ ਸਨ ਕਿ ਤਲਵਾਰਾਂ ਨਾਲ ਹੀ ਮਾਰਦੇ ਸੀ ਬੰਦੇ? ਤਲਵਾਰਾਂ ਨਾਲ ਮਾਰਦੇ ਸੀ, ਮਾਰ ਮਾਰ ਕੇ ਤੇ ਗਾਟੇ ਲਾ ਲਾ ਕੇ ਸਿੱਟੀ ਜਾਂਦੇ ਸੀ। ਕਹਿੰਦੇ ਸੀਗੇ ਵੀ ਇਹ ਛੱਡਣੇ ਨਹੀਂਗੇ, ਹੂੰ। ਤੇ ਆ ਬੁੜੀਆਂ ਨੂੰ ਨਹੀਂ ਸੀ ਮਾਰਦੇ ਵੀ ਇਹਨਾਂ ਨੂੰ ਇਹ ਰੋਣਗੀਆਂ, ਤੇ ਇਹਨਾਂ ਨੂੰ ਰੋਊ ਕੌਣ, ਇਹਨਾਂ ਨੂੰ ਮਾਰੋ ਨਾ, ਇਹ ਰੋਣਗੀਆਂ ਤੜਫਣਗੀਆਂ। ਅੱਛਾ ਆਹ ਕਾਫਰ ਜੋ ਹੋਏ। ਅੱਛਾ ਮਾਂ ਜੀ, ਕੁੜੀਆਂ ਨੂੰ ਨਾਲ ਤੇ ਨਹੀਂ ਸੀ ਲੈ ਜਾਂਦੇ? ਹੂੰ, ਕੁੜੀਆਂ ਨੂੰ ਚੁੱਕ ਕੇ ਤੇ ਨਹੀਂ ਸੀ ਲਗੇ? ਬਥੇਰੀਆਂ ਚੱਕੀਆਂ ਤੁਹਾਡੇ ਪਿੰਡ ਦੀਆਂ? ਸਾਡੇ ਪਿੰਡ ਦੀਆਂ ਵੀ, ਹੋਰ ਲੋਕ ਬਥੇਰੇ ਚੱਕ ਕੇ ਲਿਆਏ ਆ। ਆਪਣੇ ਪਿੰਡ ਦੀ ਤਾਂ ਨਹੀਂ ਨਾ ਕੋਈ ਚੁੱਕੀ? ਨਹੀਂ, ਆਪਣੇ ਪਿੰਡ ਦੀ ਨਹੀਂ ਚੁੱਕੀ ਕੋਈ। ਹੋਰ ਨਾਲੇ ਦੁਆਲੇ ਦੇ ਪਿੰਡਾਂ ਦੀਆਂ ਕੁੜੀਆਂ ਵੀ ਚੁੱਕੀਆਂ। ਅਦਾਲੇ ਪਦਾਲੇ ਆਉਂਦੇ ਸੀ। ਕਿੰਨੇ ਕੁ ਬੰਦੇ ਤੁਹਾਡੇ ਪਿੰਡ ਦੇ ਮਰੇ ਨੇ ਉਸ ਵੇਲੇ ਜਦੋਂ ਸ਼ਾਮ ਨੂੰ ਟੁਰ ਗਏ ਸਨ? 7 ਗੱਡੇ ਨਿਕਲੇ, ਜਿਹੜੇ ਉਹਨਾਂ ਨੇ ਵੱਢ ਵੱਢ ਕੇ ਕਹਿੰਦਾ ਨਹਿਰ 'ਚ ਸਿੱਟੇ। ਅੱਛਾ, 7 ਗੱਡੇ? 7 ਗੱਡੇ, ਓਏ ਹੋਏ ਹੋਏ। ਜਿਵੇਂ ਪੂੜੀਆਂ ਲੱਦੀਆਂ ਜਾਂਦੀਆਂ, 7 ਨਹਿਰ 'ਚ ਸਿੱਟਦੇ ਸੀ, ਸਿੱਟੀ ਜਾਂਦੇ ਸੀ ਚੂੜੇ। ਓਏ ਹੋਏ ਹੋਏ। ਅੱਛਾ, ਤੁਸੀਂ ਫਿਰ ਉਸ ਸਰਾ ਦੇ ਘਰ ਕਿੰਨੇ ਦਿਨ ਰਹੀਆਂ? ਅਸੀਂ ਰਹੇ 19 ਦਿਨ। 19 ਦਿਨ? ਉਹਨੇ ਤੁਹਾਡੀ ਹਿਫਾਜ਼ਤ ਕੀਤੀ? ਬੜੀ। ਉਸ ਸਿੱਖ ਦਾ ਕੀ ਨਾਂ ਸੀ? ਗੋਰਖੀ। ਅੱਛਾ, ਗੋਰਖੀ। ਹੂੰ, ਉਹਦੇ ਪਿਓ ਦਾ ਕੀ ਨਾਂ ਸੀ ਉਹਨਾਂ ਦੇ? ਗੋਰਖੀ ਸੀ ਉਹਦਾ ਨਾਂ। ਉਸ ਬੰਦੇ ਦਾ ਗੋਰਖੀ ਨਾਂ ਸੀ? ਹਾਂ, ਉਹਦੇ ਪਿਓ ਦਾ ਕੀ ਨਾਂ ਸੀ? ਉਹਦਾ ਨਹੀਂ ਪਤਾ ਮੈਨੂੰ। ਤੇ ਤੇ ਉਹ ਜਿਹੜੀ ਮਾਂ ਸੀ ਉੱਥੇ ਜਿਹੜੀ ਤੁਹਾਡੀ ਹਿਫਾਜ਼ਤ ਕਰਦੀ ਸੀ? ਗੋਰਖੀ ਦੇ ਘਰ ਵਾਲੀ ਕਹਿ ਲਓ। ਉਹ ਬਥੇਰਾ ਕਰਦੀ ਸੀ। ਉਹਦਾ ਕੀ ਨਾਂ ਸੀ? ਉਹਦਾ ਨਾਂ ਸੀਗਾ ਆਨੰਦ ਕੌਰ। ਆਨੰਦ ਕੌਰ। ਵੇਖ ਲਓ ਜੀ, ਜਿਨ੍ਹਾਂ ਨੇ ਹਿਫਾਜ਼ਤਾਂ ਕੀਤੀਆਂ, ਉਹਨਾਂ- ਅੱਜ ਉਹਨਾਂ ਨੂੰ ਵੀ 75 ਸਾਲ ਬਾਅਦ ਮਾਂ ਜੀ ਯਾਦ ਰੱਖਿਆ ਹੋਇਆ। ਹਾਂ ਜੀ, ਉਹਨਾਂ ਤੇ ਦੇ ਹੋਰ ਨਾਂ ਤੇ ਲਿਖੇ। ਯਾਦ ਨੂੰ ਕਿਸੇ ਭੁੱਲੀਆਂ ਨਹੀਂ। ਓਏ ਹੋਏ ਹੋਏ, ਬੜਾ ਵੱਡਾ ਬਥੇਰਾ ਆਸਾਨ ਕੀਤਾ। ਅਮਾਨ ਨਾਲ ਜਦੋਂ ਪਿੰਡੋਂ ਬਾਹਰ ਨਿਕਲੇ ਨਾ, ਛੱਡ ਕੇ ਗਈ, ਰੋਵੇ ਗਲ ਲੱਗ ਲੱਗ ਕੇ। ਉਹ ਤਾਂ ਬਹੁਤ ਕਰਦੇ ਸੀ। ਕੌਣ ਰੋਂਦੀ ਸੀ ਗੱਲ ਲੱਗ ਲੱਗ ਉਹ ਆਨੰਦ ਕੌਰ, ਕੇ? ਆਨੰਦ ਕੌਰ। ਗੋਰਖੀ ਦੇ ਘਰੋਂ। ਗੋਰਖੀ ਦੇ ਘਰੋਂ। ਗੋਰਖੀ ਉਹਨੇ ਕਿੰਨੇ ਭਰਾ ਸੀ? ਇੱਕੋ ਹੀ ਸੀ ਉਹ। ਇੱਕੋ ਹੀ ਭਰਾ ਸੀ? ਹਾਂ। ਇਹ ਗੋਰਖੀ ਸਰਾ ਸੀ? ਕਿੰਗਰੇ। ਕਿੰਗਰੇ ਸੀ। ਅੱਛਾ ਕਿੰਗਰੇ ਅੱਛਾ, ਸੀ। ਗੋਰਖੀ ਕਿੰਗਰੇ ਸੀ। ਅੱਛਾ ਮਾਂ ਜੀ, ਜਿਹੜੇ ਬਾਕੀ ਜਿਹੜੇ ਸਿੱਖ ਜਾਂ ਹਿੰਦੂ ਸੀ, ਉਹਨਾਂ ਨੇ ਤੇ ਨਹੀਂ ਕਤਲੇਆਮ ਕੀਤੀ ਤੁਹਾਡੇ ਪਿੰਡ ਦੇ ਵਿੱਚ ਨਾ। ਰਲ ਕੇ ਕਿਸੇ ਨਾਲ? ਨਾ ਨਾ ਨਾ, ਹੂੰ। ਉਹਨਾਂ ਨੇ ਨਹੀਂ। ਇਹ ਤਾਂ ਬਾਹਰੋਂ ਆ ਕੇ ਮਾਰਿਆ। ਅੱਛਾ, ਬਾਹਰ ਵਾਲੇ ਮਾਰਦੇ ਸੀ? ਬਾਹਰ ਵਾਲੇ 12 ਪਿੰਡ ਇੱਕ ਪਿੰਡ ਨੂੰ ਮਾਰਦੇ ਸੀ। ਓਏ ਹੋਏ ਹੋਏ। ਤੇ ਜਾਨਵਰ ਵੀ ਤੁਹਾਡੇ ਲੈ ਗਏ ਹੋਣੇ ਨੇ, ਮੱਝਾਂ? ਤੇ ਲਿਜਾਣੀਆਂ ਨਹੀਂ ਸੀ, ਉਹ ਤਖਤੇ ਨਵੇਂ ਲਾ ਲਾ ਕੇ ਉਹ ਲਈ ਜਾਂਦੇ ਸੀ। ਮਾਲ ਡੰਗਰ, ਮਸ਼ੀਨਾਂ, ਪੱਟੀਆਂ, ਹੂੰ। ਮੰਜੇ, ਬਿਸਤਰੇ, ਸੰਦੂਖ, ਸਭ ਕੁਝ ਚੱਕ ਕੇ ਲੈ ਗਏ। ਇਹਦਾ ਮਤਲਬ ਲੁੱਟਣ ਵਾਲੇ ਹੀ ਸਨ ਉਹ, ਤੇ ਮਾਰਨ ਹੋਰ ਵਾਲੇ ਤੇ ਲੁੱਟਣ ਵਾਲੇ। ਲੁੱਟ ਲੁੱਟਣ ਵਾਲੇ ਕੇ ਸੀ। ਲੁੱਟ ਕੇ ਲਗਾਏ। ਮਸਜਿਦ ਵੀ ਕਹਿੰਦੇ ਮੀਨਾਰ ਵੀ ਸ਼ਹੀਦ ਕਰਤੇ ਸੀ। ਹਾਂ, ਉਹ ਵੀ ਉਹਨਾਂ ਨੇ ਸਾਰੇ ਭੰਨਤੇ। ਤੇ ਪਿੰਡ ਦੇ ਵਿੱਚ ਅੱਗ ਤੇ ਨਹੀਂ ਲਾਈ ਕਿਸੇ ਨੇ? ਨਹੀਂ, ਹੂੰ। ਅੱਗ ਨੇ ਮੂੰਹ ਫੜੀ ਜਾਂਦੇ, ਚੱਕੀ ਜਾਂਦੇ ਸੀ। ਅੱਗ ਉਹਨਾਂ ਨੇ ਕੀ ਲਾਉਣੀ ਸੀ? ਓਏ। ਸਾਡੇ ਤਾਂ ਵੱਡਾ ਦਰਵਾਜ਼ਾ ਪਾਇਆ ਵਾ ਸੀ, ਨਵੇਂ ਤਖਤੇ ਲੱਗੇ ਹੋਏ ਸੀ, ਹੂੰ। ਉਹ ਲੈ ਕੇ ਪਟ ਕੇ ਅੱਛਾ, ਉਹ ਵੀ ਪਟ ਕੇ ਲੈ ਗਏ? ਲੈ ਗਏ। ਮਾਲ ਡੰਗਰ ਵਾਹਵਾ ਹੁੰਦਾ ਸੀ ਆਪਣੇ ਬਜ਼ੁਰਗਾਂ ਦੇ ਕੋਲ? ਸਾਡੇ ਤਾਂ ਮਾਲ 4 ਤਾਂ ਮੱਝਾਂ ਸੀ, 4 ਬਲਦ ਸੀ, 1 ਬੋਤੀ ਸੀ। ਅੱਛਾ, ਇਹ ਸਾਰਾ ਮਾਲ ਸੀ। ਉਹ ਵੀ ਨਾਲ ਹੀ ਲੈ ਗਏ? ਤੇ ਉਹਨਾਂ ਨੇ ਜੇ ਲੁੱਟ ਕੀਤੀ ਤੇ ਲੈ ਕੇ ਗਏ ਆ। ਹੂੰ ਹੂੰ ਹੂੰ। ਤੇ ਹੋਰ ਆਪਣਾ ਭੇਡਾਂ ਬੱਕਰੀਆਂ ਵੀ ਸੀ? ਆਹ ਮਾਲ ਉਹਨਾਂ ਦਾ ਬਾਹਰ ਹੀ ਲੈ ਗਏ ਸੀ। ਇੱਜ਼ਤ ਨਹੀਂ ਆ ਤੁਹਾਡਾ ਭੇਡਾਂ ਬੱਕਰੀਆਂ ਵੀ ਤੁਹਾਡੇ ਕੋਲ ਹੈ ਸੀ? ਸੀਗੀਆਂ। ਕਿੰਨੀਆਂ ਸੀ? ਸਾਡਾ ਤਾਂ ਸੀਗਾ 100 ਪਹਾੜੂ। 100 ਭਾਰੂ? ਉਹ ਭਾਰੂ ਸੀ। ਹੂੰ, ਓਏ ਹੋਏ, ਬੜਾ ਕੰਮ ਸੀ ਉਧਰ। ਹੋਰ ਮਾਲ 4 ਦਿੰਦੇ ਸੀ, ਹੂੰ ਹੂੰ। ਖੁੱਲੀਆਂ ਜੂਹਾਂ ਸੀ, ਮਾਲ ਬਹੁਤ ਰੱਖਿਆ ਵਾ। ਅੱਛਾ ਮਾਂ ਜੀ, ਤੁਸੀਂ ਤੇ ਅੰਗਰੇਜ਼ ਦਾ ਦੌਰ ਵੀ ਵੇਖਿਆ। ਹੋਰ ਕੋਈ ਅੰਗਰੇਜ਼ ਦੀ ਗੱਲ ਸੁਣਾਓ, ਤੁਹਾਡੇ ਪਿੰਡਾਂ 'ਚ ਆਉਂਦਾ ਹੁੰਦਾ ਸੀ ਅੰਗਰੇਜ਼? ਅੰਗਰੇਜ਼ ਉਹ ਤਾਂ ਨਿਆਂ ਕਰਦਾ ਹੁੰਦਾ ਸੀ, ਛੱਡ ਕੇ ਭੱਜ ਗਿਆ। ਉਹਦੀ ਗੱਲ ਦੱਸੋ ਨਾ ਕੋਈ। ਅਗਲੇ ਦੀ ਗੱਲ ਸੁਣਾਉਣੀ। ਅੱਛਾ ਸੁਣਾਓ, ਕੀ ਹੋਇਆ ਸੀ? ਉਹ ਉਹਨੂੰ ਇਨਾਮ ਦਿੰਦੇ ਸੀ। ਉਹ ਬੜਾ ਸੀਗਾ ਹੂੰ। ਪਹਿਲਵਾਨ, ਅੱਛਾ। ਉਹ ਬਹੁਤ ਦੇਖਣ ਦੀ ਲਾਇਕ ਸੀ, ਹੂੰ। ਨੌਜਵਾਨ। ਅੱਛਾ।
ਉਹਨਾਂ ਨੇ ਪਿੰਡ ਵਾਲਿਆਂ ਨੇ ਪੱਗ ਵੀ ਦੇਣੀ, ਇਨਾਮ ਵੀ ਦੇਣਾ। ਅੱਛਾ ਜਦੋਂ ਉਹਨੇ ਕਹਣਾ ਉਹ ਜਾਣਾ ਮੁਲਕ ਜਾ ਕੇ ਚੱਕਣਾ। ਅੱਛਾ 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 ਉਹ ਸੜਕ ਤੇ ਸੀ ਕਿੱਕਰ, ਹੂੰ ਤੇ ਮਾਲ ਛੱਡਿਆ ਹੋਇਆ ਤੇ ਲਾਂਗੀ ਲਾਹੀ ਜਾਵੇ ਉੱਤੋਂ। ਅੱਛਾ ਉਹ ਉੱਤੇ ਆ ਗਿਆ ਸਾਹਿਬ। ਹੂੰ ਤੇ ਉਹਨਾਂ ਨੇ ਉਹ ਬੱਕਰੀਆਂ ਤੇ ਭੱਜ ਗਈਆਂ ਨਾ ਅੱਛਾ ਮਾਲ। ਹੂੰ ਤੇ ਉਹਨੇ ਕੀ ਹੈ, ਉਹ ਜਿਹੜੇ ਨੌਕਰ ਚਾਕਰ ਕਹਿੰਦਾ ਮੋੜੀਆਂ ਪਾਸੇ ਕਰੋ ਇਹਨਾਂ ਤੋਂ। ਹੂੰ ਉਹਨਾਂ ਨੇ ਮੋੜੀਆਂ ਕਰੀਆਂ, ਉਹ ਜੁੱਤੀ ਤੇ ਚਾਦਰਾ ਨਿਕਲਿਆ ਆ। ਅੱਛਾ ਜੁੱਤੀ ਤੇ ਚਾਦਰਾ ਨਿਕਲ ਆਇਆ। ਅੱਛਾ ਉਹ ਦੇਖਿਆ ਤਾਂ ਧਿਆਨ ਮਾਰਿਆ ਹੂੰ ਤੇ ਉਹ ਉੱਤੇ ਅੱਛਾ ਉੱਤੇ ਬੈਠਾ ਤਾਂ ਕਹਿੰਦੇ ਉਤਰਿਆ ਥੱਲੇ ਹੂੰ ਆ ਗਿਆ। ਅੰਗਰੇਜ਼ ਸਾਹਿਬ ਕਹਿੰਦਾ ਕਿ ਉਤਰਿਆ ਥੱਲੇ। ਹਾਂ ਉਤਰਿਆ। ਅੱਛਾ ਉਹਨਾਂ ਨੇ 2 ਜਣਿਆਂ ਨੇ ਫੜ ਕੇ ਨਾ ਬਾਹਾਂ ਹਾਂਜੀ ਤੇ ਉਹਨੂੰ ਲੈ ਕੇ ਜਾਣਾ। ਉਹਨਾਂ ਨੇ ਮਾਰਿਆ ਝੰਜੋੜਾ, ਜਿਉਂ ਮਾਰ ਕੇ ਐਡੀ ਬਾੜ ਸੀ, ਹੂੰ ਟੱਪ ਕੇ ਲੱਗ ਗਿਆ। ਅੱਛਾ ਫਿਰ ਪਿੰਡ ਦੇ ਲੋਕ ਸੱਦੇ। ਅੱਛਾ ਅਗਲੇ ਦਿਨ ਹੂੰ ਅੱਛਾ ਅੰਗਰੇਜ਼ ਸਾਹਿਬ ਨੇ ਅਗਲੇ ਦਿਨ ਪਿੰਡ ਦੇ ਲੋਕ ਸੱਦੇ ਫਿਰ। ਆਹੋ ਸੱਦ ਕੇ ਕਹਿੰਦੇ ਵੀ ਕੌਣ ਸੀ ਉਹ। ਅੱਛਾ ਸਾਰੇ ਦਿਖਾਏ ਲੈ ਵੀ ਸਾਡੇ 'ਚ ਤਾਂ ਕੋਈ ਨਹੀਂ। ਅੱਛਾ ਜਦੋਂ ਮੇਰੇ ਚਾਚਾ ਗਿਆ ਨਾ, ਹਾਂ ਕਹਿੰਦਾ ਅੰਗਰੇਜ਼ ਆਖਣ ਲੱਗਾ ਤੁਸੀਂ ਦੱਸੋ ਚਾਹੇ ਨਾ ਦੱਸੋ, ਆ ਜਿਹੜਾ ਬੰਦਾ ਬੈਠਾ ਨਾ ਉਹਦਾ ਤਾਂ ਸੀਗਾ ਪੱਕਾ ਜਿਹਾ ਰੰਗ, ਇਹਦੇ ਭਤੀਜੇ ਦਾ ਇਹ ਗੋਰਾ, ਤੇ ਉਹ ਇੱਕ ਨਾ ਉਹਨਾਂ ਚੋਂ ਹੈ। ਉਸ ਨਸਲ ਚੋਂ ਆ। ਹੂੰ ਕਹਿੰਦੇ ਕਿ ਇਹਦਾ ਰੰਗ ਜਿਹੜਾ ਨਾ ਇਹ ਗੋਰਾ ਰੰਗ ਆ। ਤੁਸੀਂ ਮੰਨੋ ਜਾਂ ਨਾ ਮੰਨੋ, ਕਹਿੰਦਾ ਇਹ ਜਿਹੜਾ ਬੰਦਾ ਨਾ ਇਹਦੇ ਚਾਚੇ ਨੂੰ ਕਹਿੰਦੇ ਕਿ ਇਹਦਾ ਇਸ ਨਸਲ ਚੋਂ ਬੰਦਾ ਆ, ਜਿਹੜੇ ਭਰਾ ਨੂੰ ਕਹਿੰਦੇ ਸੀ। ਇਵੇਂ ਲੱਗਦਾ। ਕਹਿੰਦਾ ਇਹਦੇ ਜਿੰਨਾ ਹੀ ਜਵਾਨ ਸੀ, ਇਹਦੇ ਵਰਗਾ ਹੀ ਸੀ, ਪਰ ਉਹਦਾ ਰੰਗ ਪੱਕਾ ਸੀ, ਇਹਦਾ ਰੰਗ ਗੋਰਾ। ਕਹਿੰਦਾ ਤੁਸੀਂ ਮੰਨੋ ਜਾਂ ਨਾ ਮੰਨੋ, ਆਲੇ ਦੁਆਲੇ ਦੇ ਜਿਹੜੇ ਪਿੰਡ ਸੀ ਨਾ ਉਹ ਇਸ ਤੋਂ ਨਹੀਂ ਦੱਸਦੇ ਕਿ ਡਰਦੇ ਸੀ, ਜਾਂ ਇਹ ਕਹਿ ਲਓ ਸੀ ਜਾਂ ਮੁਹੱਬਤ ਸੀ ਉਹਨਾਂ ਨੂੰ, ਉਹ ਤਾਂ ਨਹੀਂ ਦੱਸਦੇ ਸੀ। ਉਹ ਆਪਣੇ ਵਾਲੇ ਤੇ ਨਹਿਰਾਂ ਦੇ ਜਿਹੜੇ ਹੈਗੇ ਨਾ ਬੰਗਲੇ ਆ, ਆਪਾਂ ਬੰਗਲੇ ਕਹਿੰਦੇ, ਉਧਰ ਉਹ ਕੋਠੀ ਕਹਿੰਦੇ ਸੀ। ਆਹੋ ਕੋਠੀ। ਹਾਂ ਤੇ ਨਹਿਰ ਤੇ ਜਦੋਂ ਫਿਰਦੇ ਸੀ ਉਹ ਕੋਠੀ 'ਚ ਸਾਹ ਬਹਿੰਦਾ ਹੁੰਦਾ ਸੀ ਅੰਗਰੇਜ਼। ਉਹਨੇ ਉਹਨਾਂ ਨੂੰ ਜਦੋਂ ਕਿਹਾ ਨੇ ਕਿ ਪਿੰਡ ਇਕੱਠੇ ਕਰ ਲਏ 4-5, ਉਹਨੇ ਕਿਹਾ ਦੱਸੋ ਜੀ ਉਹ ਕੌਣ ਸੀਗਾ ਜਿਹੜਾ ਛੇੜੂ ਸੀ। ਅੱਛਾ ਉਹ ਜਦੋਂ ਛੇੜੂ ਦੀ ਗੱਲ ਆਈ, ਉਹਨੇ ਛੇੜੂ ਇਕੱਠੇ ਕੀਤੇ। ਉਹ ਖੁਦ ਤੇ ਇਹਨਾਂ ਨੇ ਉਹ ਪੇਸ਼ ਨਹੀਂ ਕੀਤਾ, ਮਾਂ ਜੀ ਉਹਨਾਂ ਦਾ ਭਰਾ ਜਿਹੜਾ ਬਦਰਾ ਸੀ ਉਹਨੂੰ ਨਾਇਬ ਕੀਤਾ, ਉਹਦੀ ਜਗ੍ਹਾ ਤੇ ਚਾਚਾ ਉਹਦਾ ਚਲਾ ਗਿਆ। ਅੱਛਾ 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 ਇਹਦਾ ਮਤਲਬ ਮਾਸ਼ਾਅੱਲਾ ਚੰਗੇ ਜਵਾਨ ਸਨ ਹਾਂ। ਭਰਾ। ਫਿਰ ਉਹਨਾਂ ਨੇ ਚਾਦਰ ਵੀ ਦੇਤੀ, ਉਹ ਵੀ ਉਹ ਦੂਸਰਾ ਜਿਹੜਾ ਦਾਤਰ ਸੀ ਜੁੱਤੀ ਵੀ ਦੇਤੀ। ਉਹ ਉਹਨਾਂ ਉਹਨਾਂ ਇੰਨੀ ਦੀ ਜੁੱਤੀ ਨਹੀਂ, ਉਹ ਏਡੀ ਪੂਰੀ ਆਉਂਦੀ ਜਿੱਡੋ ਜਵਾਨ ਦੀ, ਇਹਦੀ ਜੁੱਤੀ ਬੜੀ ਵੱਡੀ ਹੈ। ਸਹੀ ਸਹੀ। ਹੁਣ ਬੇਬੇ ਉਹਨਾਂ ਦੀ ਉਮਰ ਵੀ ਮਾਸ਼ਾਅੱਲਾ 100 ਸਾਲ ਹੋ ਗਈ। ਅੱਛਾ ਨਹੀਂ ਮਾਂ ਜੀ ਆਪਣਾ ਵਿਆਹ ਵੀ ਉੱਥੇ ਹੋਇਆ ਸੀ? ਹਾਂ ਉਧਰ ਹੀ ਹੋਇਆ ਸੀ, ਅੱਛਾ ਕਿਹੜੇ ਪਿੰਡ ਹੋਇਆ ਸੀ? ਗਾਲਬ। ਗਾਲਬ। ਅੱਛਾ 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 ਨਿਕਾਹ ਵਗੈਰਾ ਉੱਥੇ ਹੀ ਹੋ ਗਿਆ ਸੀ? ਉੱਥੇ ਹੀ। ਰੁਖਸਤੀ ਨਹੀਂ ਸੀ ਹੋਈ ਹਲੇ? ਨਹੀਂ ਇੱਧਰ ਆ ਕੇ ਆਈ। ਅੱਛਾ ਇੱਧਰ ਆ ਕੇ ਹੋਈ ਹੈ। ਬੱਚੇ ਵੀ ਇੱਧਰ ਹੋਏ। ਅੱਛਾ 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 ਅੱਛਾ। ਉਸ ਵੇਲੇ ਤੁਸੀਂ ਵਿਆਹ ਤੇ ਵੇਖੇ ਹੋਣੇ ਨੇ ਆਪਣੀ ਹੋਸ਼ 'ਚ, ਸਿੱਖਾਂ ਦੇ ਵੀ ਵੇਖੇ ਹੋਣੇ, ਆਪਣੇ ਵੀ ਵੇਖੇ ਹੋਣੇ। ਸਾਰੇ ਜਾਣਦੇ। ਉਦੋਂ ਕੀ ਹੁੰਦਾ ਸੀ ਵਿਆਹਾਂ 'ਚ? ਵਿਆਹਾਂ 'ਚ ਇਹਨਾਂ ਨੇ ਤਾਂ ਹਿੰਦੂ ਤਾਂ ਪਕਾਉਂਦੇ ਸੀ ਪੱਕੀ ਰੋਟੀ, ਅੱਛਾ ਲੱਡੂ ਜਲੇਬੀ, ਅੱਛਾ ਤੇ ਆਪਣੇ ਬੱਕਰੇ ਕਰਦੇ ਚੌਲ, ਤੇ ਇਹਨਾਂ ਨੇ ਰੋਟੀ ਪਕੌੜੇ ਪਨੀਰੀ ਉਹ ਦੇਣੇ। ਤੇ ਜਿਹੜੇ ਸਿੱਖ ਸੀ ਉਹ ਕੀ ਕਰਦੇ? ਸਿੱਖ ਨਾ ਉਹਨਾਂ ਨੇ ਮਠਿਆਈ ਪਕਾ ਲੈਣੀ, ਨਾ ਫਿਰ ਦਾਲ ਨਾ ਰੋਟੀ ਉਹ ਨਹੀਂ ਦਿੰਦੇ ਸੀ। 3 ਦਿਨ ਜਨ ਰੱਖਦੇ ਸੀ। ਅੱਛਾ 3 ਦਿਨ ਰੱਖਦੇ ਸੀ। ਤੇ ਆਪਣੇ ਮੁਸਲਮਾਨ ਕਿੰਨੇ ਦਿਨ ਰੱਖਦੇ ਸੀ? ਇਹ 3 ਦਿਨ ਹੀ ਇਹ ਰੱਖਦੇ ਸੀ। ਅੱਛਾ 3 ਦਿਨ ਰੱਖਦੇ ਸੀ। ਹਾਂ 3 ਦਿਨ ਦਾ ਰਿਵਾਜ। ਤੇ ਇੰਨਾ ਤੁਸੀਂ ਘੋੜੀਆਂ 'ਚ ਆਉਂਦੀਆਂ ਹੋਣੀਆਂ ਜਾਂਜਾਂ, ਤੇ ਉਹ ਜਿਹੜੇ ਉਹਨਾਂ ਨੂੰ ਪੱਠੇ ਪੁੱਠੇ ਕੌਣ ਪਾਉਂਦਾ ਸੀ ਫਿਰ? ਉਹ ਅਗਲੇ ਪਾਸੇ ਵਾਲੇ। ਅੱਛਾ ਕੁੜੀ ਵਾਲੇ ਆ? ਹਾਂ ਕੁੜੀ ਵਾਲੇ, ਉਹਨਾਂ ਨੇ ਦਾਣਾ ਦਲਾ ਕੇ ਰੱਖ ਲੈਣਾ, ਘੋੜੀਆਂ ਨੂੰ ਪਾਉਣਾ, ਊਠਾਂ ਨੂੰ ਪਾਉਣਾ। ਉਹ ਗੱਡੀ ਜੋੜੀ ਵੀ ਹੁੰਦੀ ਸੀ ਤਖਾਣ ਕਿਰਾਏ ਵਾਲੇ। ਅੱਛਾ ਉਹਨਾਂ ਨੂੰ ਹੀ ਲਿਜਾ ਕੇ ਗੱਡੀ ਵਾਲਿਆਂ ਨੂੰ ਤੇ ਰਾਤ ਵਾਲਿਆਂ ਨੂੰ। ਤੇ ਜਿਹੜੇ ਇੰਨੀ ਬਰਾਤ ਆਉਂਦੀ ਸੀ, ਮੰਜੇ ਬਿਸਤਰੇ ਕਿੱਥੋਂ ਇਕੱਠੇ ਕਰਦੇ ਸੀ? ਮੰਜੇ ਬਿਸਤਰੇ ਪਿੰਡ ਚੋਂ। ਅੱਛਾ ਪੂਰੇ ਪਿੰਡ ਚੋਂ ਇਕੱਠੇ ਕਰਦੇ ਸੀ? ਹਾਂ। ਉਦੋਂ ਪੂਰਾ ਪਿੰਡ ਹੀ ਇੱਕ ਦੂਜੇ ਦੀ ਹੈਲਪ ਕਰਦਾ ਹੋਣਾ, ਮਦਦ ਨਾ ਕਰਦਾ ਨਾ ਹੋਣਾ? ਨਾ ਦਿੰਦੇ ਸੀ, ਬਿਸਤਰੇ ਵੀ ਦੇਣੇ, ਮੰਜੇ ਵੀ ਦੇਣੇ। ਅੱਛਾ ਹੋਰ ਉਹਨਾਂ ਦੀ ਰੋਟੀ ਉਹ ਆਪਣੇ ਨੇ ਕਰਕੇ ਖਵਾਉਣੀ ਹਿੰਦੂਆਂ ਨੂੰ। ਅੱਛਾ ਉਹਨਾਂ ਦਾ ਆਪਣਾ ਨਾਈ ਲੈ ਆਉਂਦੇ ਸੀ? ਹਾਂ ਆਪਦਾ। ਸਹੀ ਸਹੀ ਤੇ ਸਹੀ। ਕੋਈ ਵਿਆਹ ਦੀ ਦੱਸੋ ਜਿਹੜੀ ਤੁਹਾਨੂੰ ਗੱਲ ਯਾਦ ਆ, ਕਿਸੇ ਸਿੱਖਾਂ ਦੇ ਵਿਆਹ ਤੁਸੀਂ ਗਏ ਹੋ? ਕਿਸੇ ਕੁੜੀ ਆਪਣੀ ਦੋਸਤ ਦਾ ਵਿਆਹ ਵੇਖਿਆ ਸੀ? ਕੋਈ ਸਹੇਲੀ ਆਪਣੀ ਦਾ? ਨਹੀਂ ਕਈਆਂ ਦੇ ਤਾਂ ਦੇਖੇ ਆ।
ਕਿਹੜੀ ਦਾ ਵੇਖਿਆ ਵਿਆਹ ਤੂੰ? ਕੋਨੀ ਦਾ ਦੇਖਿਆ, ਹਰਕਰ ਦਾ ਦੇਖਿਆ, ਕਾਕੀ ਦਾ ਵੇਖਿਆ। ਅੱਛਾ ਕਾਕੀ ਕਿਹਦੀ ਧੀ ਸੀ? ਕਾਕੀ ਸੀਗੀ ਆ ਜੀ ਬਿਸ਼ਨੇ ਦੀ। ਵਿਸ਼ਨੇ ਦੀ ਧੀ ਸੀ। ਅੱਛਾ ਅੱਛਾ ਮਾਂ ਜੀ, ਉਹਨਾਂ ਦੇ ਜੰਜਾਂ ਵੀ 3 ਦਿਨ ਰਹੀਆਂ? ਹਾਂ 3 ਦਿਨ। ਉਦੋਂ ਜਦੋਂ ਬਰਾਤ ਆਉਂਦੀ ਸੀ ਦਰਵਾਜ਼ੇ ਅੱਗੇ ਜਾਂ ਕੋਈ ਪ੍ਰਾਹੁਣੇ ਆਉਂਦੇ ਹੁੰਦੇ ਸੀ, ਉਦੋਂ ਕੀ ਗਾਉਂਦੀਆਂ ਹੁੰਦੀਆਂ ਸੀ ਮਾਈਆਂ ਰਲ ਕੇ ਇਕੱਠੀਆਂ? ਉਹ ਥੋੜਾ ਜਿਹਾ ਆਉਂਦਾ ਸਾਨੂੰ ਸੁਣਾਓ। ਸਾਡੇ ਨਾਵੇਂ ਸੱਜਣ ਘਰ ਆਏ, ਸਲੋਨੀ ਦੇ ਨੈਣ ਭਲੇ। ਹਾਏ ਸਾਨੂੰ ਕੀ ਵਸਤਾ ਲਿਆਏ ਸਲੋਨੀ ਦੇ ਨੈਣ ਭਲੇ। ਸਾਨੂੰ ਖੋਪਾ ਖੋਪੇ ਦੀਆਂ ਡਲੀਆਂ ਲਾੜੇ ਮਾਂ ਨੂੰ ਬਣੀਆਂ, ਲਾੜੇ ਮਾਏ ਜਾਰਨੀ ਐ ਗਾਉਂਦੀਆਂ ਸੀ। ਅੱਛਾ ਐਂ ਗਾਉਂਦੀਆਂ ਹੁੰਦੀਆਂ ਸੀ। ਹੋਰ ਅੱਛਾ ਜਦੋਂ ਆਪਣੀ ਦੋਸਤ ਦੇ ਵਿਆਹ ਗਈਆਂ ਸੀ ਤੁਸੀਂ, ਉਦੋਂ ਕੀ ਗਾਇਆ ਸੀ ਜਦੋਂ ਉਹਦਾ ਲੜਾ ਆਇਆ ਸੀ ਘਰ? ਹੈ ਜਦੋਂ ਤੁਸੀਂ ਆਪਣੀ ਸਹੇਲੀ ਦੇ ਵਿਆਹ ਗਏ ਸੀ ਉਦੋਂ ਤੁਸੀਂ ਕੁਝ ਗਾਇਆ ਸੀ? ਜਦੋਂ ਸਹੇਲੀ ਦੇ ਕਿਹੜੀ ਕਿ ਆਪਣੀ ਕਿਸੇ ਸਹੇਲੀ ਜਿਹੜੀ ਆਪਣਾ ਕਾਕੀ ਦੀ ਗੱਲ ਕਰਦੇ ਹਾਂ ਕੋਨੀ ਦੀ ਗਾਉਂਦੀਆਂ ਸੀ, ਉਦੋਂ ਵੀ ਗਾਉਂਦੀਆਂ। ਉਦੋਂ ਕੀ ਗਾਇਆ ਸੀ? ਉਦੋਂ ਕੀ ਗਾਇਆ? ਆਹ ਕਰਦੇ ਹੁੰਦੇ ਸੀ, ਬਾਬਲ ਵੇ ਸਾਨੂੰ ਰੱਖ ਲਾ ਅੱਜ ਦੀ ਰਾਤ, ਲੋਨੀ ਦੇ ਨੈਣ ਭਲੇ। ਹਾਏ ਕਿਵੇਂ ਰੱਖਾਂ ਧੀ ਮੇਰੀਏ, ਮੈਂ ਤਾਂ ਸੱਜਣ ਸਦਾ ਲਿਆ ਆਪਣੀ। ਸੱਜਣਾਂ ਨੂੰ ਦੇ ਰੋਟੀਆਂ, ਸਾਨੂੰ ਰੱਖ ਲਾ ਅੱਜ ਦੀ ਰਾਤ ਵੇ। ਉਹ ਕਹਿੰਦੇ ਸੱਜਣੀ ਨੂੰ ਖਾਂਦੇ ਰੋਟੀਆਂ, ਚੀਰੇ ਵਾਲਾ ਨਾ ਰਹਿੰਦਾ ਰਾਤ ਨੂੰ। ਹਾਏ ਆਹ ਗੀਤ ਹੈ। ਵਾਹ ਜੀ ਵਾਹ। ਉਦੋਂ ਇਕੱਠੀਆਂ ਤੁਸੀਂ 8-8 ਦਿਨ ਢੋਲਕੀ ਵਜਾਉਂਦੀਆਂ ਹੋਣੀਆਂ? ਉਹ ਮਰਾਸਲ ਗਾਉਂਦੀ ਹੁੰਦੀ ਸੀ। ਅੱਛਾ ਮਰਾਸਨ ਦਾ ਕੀ ਨਾਂ ਸੀ ਜਿਹੜੀ ਗਾਉਂਦੀ ਸੀ? ਰਤਨੀ। 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 ਉਹ ਉੱਥੇ ਹੀ ਰਹਿ ਗਏ ਜਾਂ ਉਹ ਵੀ ਇੱਧਰ ਆ ਗਏ? ਉਹ ਤਾਂ ਉਧਰ ਹੀ ਰਹਿ ਗਏ। ਅੱਛਾ ਤੇ ਪਾਣੀ ਜਿਹੜਾ ਭਰਦਾ ਸੀ ਉਹਦਾ ਕੀ ਨਾਂ ਸੀ ਦੱਸਿਆ ਸੀ ਇੱਕ? ਸੁੰਦਰ। ਸੁੰਦਰ। ਉਹ ਵੀ ਝੀਰ ਸੀ। ਆਹੋ ਚੋਰ ਸੀ ਉਹਨਾਂ? ਚੋਰ ਸਹੀ। ਤੇ ਬਖਸ਼ੀ ਲੰਬੜਦਾਰ ਸੀ, ਉਹਦੇ ਪਿਓ ਦਾ ਕੀ ਨਾਂ ਸੀ? ਮਹਿੰਗਾ। ਮਹਿੰਗਾ। ਤੇ ਉਹਦੇ ਭਰਾਵਾਂ ਦਾ? ਇੱਕ ਨਾ ਨਾਜਰ, ਸਦਾਗਰ, ਮੁਨਸ਼ੀ, ਬਖਸ਼ੀ। ਅੱਛਾ ਮਹਿੰਗੇ ਦੇ ਬੱਚੇ ਸੀ ਸਾਰੇ। ਮਾਂ ਜੀ ਨੂੰ ਮਾਸ਼ਾਅੱਲਾ ਸਾਰਾ ਕੁਝ ਯਾਦ ਤੇ ਹੈ। ਹੋਰ ਜਾਤ ਤਾਂ ਹੁਣ ਵਿੱਚ ਨਹੀਂ ਰਹੇ। ਅੱਛਾ ਮਾਂ ਜੀ, ਇੰਨੇ ਸਾਲ ਹੋ ਗਏ, 75 ਸਾਲ ਹੋ ਗਏ ਤੁਹਾਨੂੰ ਇੱਧਰ ਆਇਆਂ ਨੂੰ, ਆਪਣਾ ਪਿੰਡ ਤਾਂ ਨਹੀਂ ਭੁੱਲਿਆ? ਨਾ ਉਵੇਂ ਹੀ ਗਲੀਆਂ ਯਾਦ ਆਉਂਦੀਆਂ? ਜਿਵੇਂ ਉਹ ਜ਼ਿਆਦਾ ਵੀ ਐ ਸੀ। ਹੁਣ ਤਾਂ ਸੜਕਾਂ ਨਿਕਲ ਗਈਆਂ ਦੱਸਦੇ। ਉਦੋਂ ਕੱਚੇ ਰਾਹ ਹੁੰਦੇ ਸੀ? ਕੱਚੇ ਰਾਹ ਆਉਂਦੇ ਸੀ, ਉਠਾਂ ਘੋੜੀਆਂ ਤੇ ਆਉਂਦੇ ਸੀ। ਪੀਂਘਾਂ ਵੀ ਪਾਉਂਦੀਆਂ ਸੀ ਤੁਸੀਂ? ਪੀਂਘਾ ਸਾਉਣ ਦੇ ਮਹੀਨੇ ਪਾਉਂਦੀਆਂ ਸੀ? ਹਾਂ। ਕਿਤੇ ਆਪਣੇ ਘਰ ਦੇ ਵਿੱਚ ਹੀ ਕਿ ਬਾਹਰ ਦਰਖਤਾਂ ਦੇ? ਬਾਹਰ ਦਰਖਤਾਂ ਤੇ, ਬਾਹਰ ਸੀ, ਉੱਥੇ ਗਿੱਧਾ ਪਾਉਂਦੀਆਂ ਹੁੰਦੀਆਂ ਸੀ। ਅੱਛਾ ਗਿੱਧਾ ਵੀ ਪਾਉਂਦੀਆਂ ਸੀ? ਗਿੱਧਾ ਨੱਚਦੀਆਂ, ਓਏ। ਪੀਂਘਾਂ ਝੂਟਦੀਆਂ। ਉਦੋਂ ਮਾਂ ਜੀ ਕਹਿੰਦੇ ਨੇ ਕੁੜੀਆਂ ਮੁੰਡੇ ਇਕੱਠੇ ਹੀ ਖੇਡ ਲੈਂਦੇ ਹੁੰਦੇ ਸੀ? ਤੇ ਹੋਰ ਹੂੰ। ਇੱਕੇ ਥਾਂ ਸੀ। ਸਹੀ। ਤੀਆਂ ਲੱਗਦੀਆਂ ਹੁੰਦੀਆਂ ਸੀ ਸਾਉਣ ਦੇ ਮਹੀਨੇ। ਉਹ ਤੀਆਂ ਕੀ ਹੁੰਦੀਆਂ ਸੀ ਬੇਬੇ? 15 ਦਿਨ ਉਹ ਗਿੱਧਾ ਪੈਂਦਾ ਸੀ। ਅੱਛਾ ਉਹ ਜਿਹੜੀਆਂ ਬਹਾਉਣੀਆਂ ਕਰਾਂ ਵੱਡ ਵਡੇਰੀਆਂ ਵੀ ਗਈਆਂ ਜਾਂ ਸਭ ਕੁੜੀਆਂ ਉਹਦੇ ਲੈ ਆਉਣੀਆਂ। ਅੱਛਾ ਜਿਹਦਾ ਸਾਉਣ ਦਾ ਮਹੀਨਾ ਹੋਣਾ। ਅੱਛਾ ਤੇ ਉਹ ਆ ਜਾਂਦੀਆਂ ਹੁੰਦੀਆਂ ਸੀ। ਉਹ ਸਾਰੇ ਪਿੰਡ ਦੀਆਂ ਧੀਆਂ ਆ ਜਾਂਦੀਆਂ ਸੀ ਸੌਣ ਦੇ ਸਾਰੀਆਂ ਆ ਮਹੀਨੇ? ਭਾਵੇਂ ਜਾਂਦੀਆਂ। ਵਡੇਰੀਆਂ ਹੀ ਹੁੰਦੀਆਂ ਸੀ? ਹਾਂ ਗਿੱਧਾ ਪੈਂਦਾ ਹੁੰਦਾ। ਅੱਛਾ ਬੜੀ ਰੌਣਕ ਲੱਗਦੀ ਹੋਣੀ ਫਿਰ। ਹੋਰ ਸੌਣ ਦੇ ਮਹੀਨੇ 15 ਦਿਨ ਲਈ ਰਹਿਣ ਲਈ ਤੀਆਂ ਨੂੰ ਉਹ ਤਿਉਹਾਰ ਨੂੰ ਕਹਿੰਦੇ ਸੀ। 15 ਦਿਨ ਲਈ ਜੋ ਉਸ ਪਿੰਡ ਦੀਆਂ ਧੀਆਂ ਹੁੰਦੀਆਂ ਸੀ ਉਹ ਆ ਸਾਰੇ ਆ ਜਾਂਦੀਆਂ ਹੁੰਦੀਆਂ। ਹਾਂ ਮਹੀਨਾ ਹੀ ਰਹਿੰਦੀਆਂ। ਇਹ ਗੱਲਾਂ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਸੀ, ਅੱਜ ਤੁਸੀਂ ਦੱਸੀਆਂ। ਅੱਜ ਬੇਬੇ ਸਾਨੂੰ ਮਾਣ ਵਾਲੀ ਗੱਲ ਆ, ਤੀਆਂ ਦਾ ਨਹੀਂ ਸੀ ਪਤਾ। ਹੋਰ ਬਹੁਤ ਸੁਣਿਆ ਸਾਰਾ ਕੁਝ। ਤੀਆਂ। ਹਾਂ ਸਾਉਣ ਦੇ ਮਹੀਨੇ ਲੱਗਦੀਆਂ ਸੀ। ਹਾਂ ਸਾਨੂੰ ਇਸ ਗੱਲ ਦਾ ਨਹੀਂ ਸੀ ਪਤਾ। ਫਿਰ ਉਹ ਕਹਿੰਦੇ ਸੀ ਬਈ ਹੁਣ ਕੁੜੀਓ ਬੱਲੋ ਪਾ ਦਿਓ ਤੇ ਆ ਡੋਕ ਆਉਂਦੇ ਆ ਡਾਕੂ ਚੋਰ ਆਉਣਗੇ, ਤੁਹਾਡਾ ਟੂੰ ਛੱਲਾ ਲਾ ਕੇ ਲੈ ਜਾਣਗੇ। ਹੋਰ ਅੱਛਾ ਗੁਰਗਾ ਦੀ ਬੱਲੋ ਪਾਇਆ। ਹਾਂ ਬਸ ਕਰੋ। ਉਹ ਫਿਰ ਉਧਰ ਨੱਚ ਟੱਪ ਕੇ ਘਾ ਗਏ। ਲਿਆ ਕੇ ਹੱਟੀਆਂ ਫਿੱਟ ਲੈ। ਗੱਲਾਂ ਸੁਣੀਆਂ। ਹੋਰ ਸਾਡਾ ਤਾਇਆ ਜੀ ਨਾ ਫੌਤ ਹੋਏ ਨੂੰ ਤੇ 2 ਸਾਲ ਹੋ ਗਏ। ਅੱਛਾ ਇਹਨਾਂ ਦੇ ਭਰਾ ਨੂੰ। ਇਹਨਾਂ ਦੇ ਜਿਹੜੇ ਵੱਡੇ ਭਰਾ ਸੀ ਨਾ ਉਹ ਸਦਰਦੀਨ ਸੀ, ਇੱਕ ਇਹਨਾਂ ਦਾ ਭਰਾ ਸ਼ੇਰੀ ਸੀ ਤੇ ਫਜਲਾ ਚੇਰੀ, 4 ਭਰਾ ਸੀ। ਬਦਰਾ ਤੇ ਆ ਤੇ ਮੈਂ ਭੈਣਾਂ ਦੋਵੇਂ ਆ ਸਾਡੀ ਕੁੜੀ ਆ ਚੇਰੀ ਦੀਆਂ ਬੱਚੇ ਨੇ ਜੀ। ਉਹ ਦੂਸਰੇ ਤੇ ਮਾਂ ਅੱਜ ਆਪਣੇ ਇੱਥੇ ਆਪਣੇ ਧੀ ਦੇ ਘਰ ਆਈ ਆ ਪਿੰਡ ਕਾਲੋਕੇ ਚ। ਚੇਰੀ ਕਹਦਾ ਸ਼ੇਰ ਸੀ ਨਾ। ਸ਼ੇਰੀ ਕਹਿੰਦੇ ਅੱਛਾ ਮਾਂ ਜੀ, ਇਹ ਦੱਸੋ ਜਦੋਂ ਤੁਸੀਂ ਲੋਕ ਫਿਰ ਤੁਸੀਂ ਦੱਸਿਆ ਸੀ ਕਿ ਉਹਨਾਂ ਦੇ ਘਰ ਰਹੇ ਆ, ਫਿਰ ਤੁਹਾਨੂੰ ਉਹ ਕਿਹੜੀ ਜਗ੍ਹਾ ਤੇ ਛੱਡ ਕੇ ਗਏ?
ਉਹ ਸਾਡਾ ਚਾਚਾ ਸੂਬੇਦਾਰ ਹੂੰ 2 ਮੀਲ ਤੇ ਕੋਟਲੇ ਅੱਛਾ ਤੇ ਉਹ ਸਾਡੀਆਂ ਚਾਚੀਆਂ ਤੇ ਗਈਆਂ ਸੀ ਮਾਰ, ਅੱਛਾ ਚਾਚੀਆਂ ਉੱਥੇ ਮਰ ਗਈਆਂ ਸੀ ਉੱਥੇ ਹੀ ਮਰ ਗਈਆਂ ਸੀ ਹਿੰਦੁਸਤਾਨ ਦੀ। ਅੱਛਾ ਉਹ ਕਹਿੰਦਾ ਵੀ ਸਾਡੀਆਂ ਬੱਚੇ ਸਾਡੀਆਂ ਭੈਣਾਂ ਦੇ ਹੂੰ ਉਹ ਹੋਣਗੇ, ਉਹ ਸਿੱਖਾਂ ਦਾ ਮੁੰਡਾ ਘੱਲ ਦਿੱਤਾ ਜਾਵੜੇ ਅੱਛਾ ਜਾ ਕੇ ਤੇ ਉਹ ਸਾਨੂੰ ਲੈ ਕੇ ਆਇਆ, ਗੱਡੀ ਲੈ ਕੇ ਗਿਆ ਹੋਰ ਗੱਡੀ ਲੈ ਕੇ ਆਇਆ। ਸੂਬੇਦਾਰ ਸੀ। ਅੱਛਾ ਪਿੰਡੋਂ। ਹਾਂ ਤੇ ਜਦੋਂ ਤੁਸੀਂ ਉਹਦੇ ਘਰੋਂ ਨਿਕਲੀਆਂ 19 ਦਿਨਾਂ ਬਾਅਦ ਉਦੋਂ ਉਹਨੇ ਵਾਹਵਾ ਮਿਲਣੀ ਕੀਤੀ ਤੁਹਾਡੇ ਨਾਲ? ਲੈ, ਕੱਪੜੇ ਰੰਗ ਕੇ ਵੀ ਦਿੱਤੇ। ਬਹੁਤ ਰੋਈ ਬਹੁਤ ਰੋਈ, ਹੂੰ ਬਹੁਤਾ ਜੱਫੀਆਂ ਬਾਬਾ ਕਰਵਾਉਂਦੇ ਸੀ। ਅੱਛਾ ਕੱਪੜੇ ਰੰਗ ਕੇ ਕਿਹਨੂੰ ਦਿੱਤੇ ਸੀ? ਸਦਰ ਨੂੰ ਭਰਾ ਤੇਰੇ ਨੂੰ? ਅੱਲਾ ਦਿੱਤਾ ਸੀਗਾ ਰੰਗ। ਇਹ ਰੰਗਣ ਵਾਲਾ, ਕੱਪੜੇ ਰੰਗਣ ਵਾਲੀ ਦਾ ਕੀ ਨਾਂ ਸੀ ਜਿਹਨੇ ਰੰਗ ਕੇ ਦਿੱਤੇ? ਉਹ ਸੀ ਆਨੰਦ ਕਰੋ ਆਨੰਦ ਕੌਰ। ਕਿਹਦੇ ਘਰੋਂ ਸੀ? ਗੋਰਖੀ ਜੋ ਅੱਛਾ ਅੱਛਾ ਅੱਛਾ, ਗੋਰਕੀ ਦੇ ਘਰੋਂ ਸੀ। ਅੱਛਾ ਉਹਨਾਂ ਨੇ ਤੁਹਾਨੂੰ ਜਾਣ ਲੱਗਿਆ ਕੱਪੜੇ ਵੀ ਦਿੱਤੇ ਤੇ ਰੰਗ ਕੇ ਦਿੱਤੇ, ਸਿੱਖਾਂ ਵਾਲਾ ਲਿਬਾਸ ਬਣਾ ਕੇ ਦਿੱਤਾ ਕਿ ਇਹਨਾਂ ਨੂੰ ਅੱਛਾ ਅੱਛਾ ਤੁਹਾਨੂੰ ਲਿਬਾਸ ਸਿੱਖਾਂ ਵਾਲਾ ਪਵਾਤਾ ਸੀ ਕੁੜੀਆਂ ਵਾਲਾ? ਨਹੀਂ ਬੰਦੇ ਸਾਡਾ ਤਾਂ ਉਹ ਜਿਹੇ ਸੀ ਹਾਂਜੀ ਜਿਹੜੇ ਸਾਡੇ ਅੱਗੇ ਪਾਏ ਵੀ ਸੀ ਉਹ। ਅੱਛਾ ਇਹਨਾਂ ਦੇ ਉਹੀ ਸੀ ਜਿਹੜਾ ਇਹਨਾਂ ਦੇ ਭਰਾਵਾਂ ਨੂੰ, ਉਹਨਾਂ ਨੂੰ ਕੱਪੜੇ ਰੰਗ ਨਿਕਲ ਕੇ। ਜਾਂਦੇ ਰੰਗ ਕੇ ਦੇ ਦਿੱਤਾ ਸੀਗਾ ਸਦਰੇ ਨੂੰ ਉਹਨਾਂ ਨੂੰ ਪਵਾਏ ਸੀ ਖੱਟਾ। ਅੱਛਾ ਅੱਛਾ ਉਹਨਾਂ ਨੂੰ ਖੱਟਾ ਸੂਟ ਪਵਾਤਾ ਸੀ। ਵੀ ਤੁਹਾਡੇ ਖੱਟਾ ਰੰਗ ਕਰ ਦਿੱਤਾ ਤਾਂ ਕਿ ਇਹ ਪਤਾ ਨਾ ਚੱਲੇ ਕਿ ਮੁਸਲਮਾਨ। ਹਾਂ ਜਗਰਾਮਾ ਨੂੰ ਗਏ ਸੀ ਅੱਛਾ ਫਿਰ ਤੁਸੀਂ ਉੱਥੋਂ ਕੋਟਲੇ ਗਏ? ਅਸੀਂ ਹਾਂ ਕੋਟਲਾ 2 ਮੀਲ ਤੇ ਸੀ। ਉਹਦੇ ਕੋ ਉੱਥੇ ਆਇਆ ਹੋਇਆ ਸੀਗਾ ਸਾਡਾ ਮਾਮਾ ਲੱਗਦਾ ਸੀ ਜੀਲ, ਹੂੰ ਸੂਬੇਦਾਰ ਸੀ, ਅੱਛਾ ਉਹ ਲੈ ਕੇ ਆਇਆ। ਅੱਛਾ ਫਿਰ ਉੱਥੇ ਤੁਸੀਂ ਕਿੰਨੇ ਦਿਨ ਰਹੇ? ਕੈਂਪ 'ਚ ਰਹੇ ਸੀ? ਅਸੀਂ ਤਾਂ ਸਾਹ ਦਿਹਾੜੀ ਆ ਗਏ ਭਾਈ ਫਿਰੋਜ਼ਪੁਰ। ਅੱਛਾ ਫਿਰੋਜ਼ਪੁਰ। ਤੇ ਉੱਥੋਂ ਫਿਰ ਅੱਗੋਂ- 8 ਦਿਨ ਰਹੇ ਅਸੀਂ ਕਸੂਰ। ਅੱਛਾ 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 ਫਿਰ ਉਹ ਕਹਿਣ ਲੱਗਾ ਵੀ ਤੁਸੀਂ ਨਾ 8 ਦਿਨਾਂ ਤੋਂ ਬਾਅਦ ਤੁਸੀਂ ਜਾ ਕੇ ਬੂਰੇ ਬਹਿ ਜਾਓ। ਅੱਛਾ ਉਹ ਅਸੀਂ ਫਿਰ ਕਾਰਖਾਨੇ 'ਚ ਬੂਰੇ ਬਹਿ ਗਏ। ਅੱਛਾ ਕਾਰਖਾਨਾ ਸੀ ਕਿਸੇ ਚੀਜ਼ ਦਾ? ਕਹੋ ਕਾਰਖਾਨਾ ਸੀ। ਫਿਰ ਤੁਸੀਂ ਜਿਹੜਾ ਪਿੰਡ ਤੁਹਾਨੂੰ ਮਿਲਿਆ ਉੱਥੇ ਕਿੰਨੇ ਦਿਨਾਂ ਬਾਅਦ ਗਏ? ਬੂਰੇ ਤੋਂ ਅਸੀਂ- ਬਾਅਦ ਤੁਸੀਂ ਹਾਂ। ਕਿੱਥੇ ਗਏ ਆ? ਬੂਰੇ ਤੋਂ ਬਾਅਦ ਅਸੀਂ 9 'ਚ ਗਏ ਆ। 409 ਆਹੋ। ਈਬੀ ਬੂਰੇ ਵਾਲਾ। ਆਹੋ ਫਿਰ ਉਹ ਪਾਣੀ ਨਹੀਂ ਸੀ ਹੇਠਲਾ ਚੰਗਾ, ਅੱਛਾ ਸਾਰੇ ਜਾ ਕੇ ਬਹਿ ਗਏ। ਹੂੰ ਫਿਰ ਪਾਣੀ ਨਹੀਂ ਸੀ ਚੰਗਾ, ਫਿਰ ਉੱਥੋਂ ਉੱਠ ਗਏ। ਹੂੰ ਫਿਰ ਤਾਂ ਖੇਰੂ ਹੋ ਗਏ, ਕੋਈ ਸ਼ੇਖੂਪੁਰੇ ਜਾ ਵੜਿਆ, ਕੋਈ ਗੁੱਜਰਾਂ ਵਾਲੇ ਜਾ ਵੜਿਆ, ਆਏ ਨਿਕਲ ਗਏ। ਅੱਛਾ ਤੇ ਤੁਸੀਂ ਹੁਣ ਕਿਹੜੇ ਪਿੰਡ ਰਹਿੰਦੇ ਪਏ ਉੱਥੇ? ਹੁਣ ਅਸੀਂ ਇੱਥੇ ਆ ਰਹਿੰਦੇ ਆ ਲੋਧਰਾ ਕੋਲ। ਲੋਧਨਾ ਕੋ ਕਿਹੜਾ ਪਿੰਡ ਹੈ ਆਪਣਾ? ਇਹ ਹੈਗਾ ਹੈ ਬਸਤੀ ਪਿੰਡ ਸਾਡਾ। ਹਾਂ ਬਸਤੀ ਵਾਲਾ ਹਾਂ ਕਿਹੜੀ ਬਸਤੀ ਹੈ? ਤਿੰਨਾਂ ਦੀ ਬਸਤੀ। ਇਹ ਬਸਤੀ ਟਿੰਨਾ ਵਾ, ਬਸਤੀ ਟਿੰਨਾ। ਅੱਡਾ ਲੈਲਪੁਰਾ ਆਹੋ ਆਹੋ ਤੇ ਤਹਿਸੀਲ ਕੈਰੋੜ ਪੱਕਾ, ਆਹੋ। ਜ਼ਿਲ੍ਹਾ ਲੋਧਰਾ, ਜਿੱਥੇ ਹੁਣ ਰਹਿੰਦੇ ਨੇ। ਅੱਛਾ ਇਹ ਉੱਥੇ ਹੁਣ ਆਪਣੇ- ਸਾਰੇ ਗੁੱਜਰ ਹੀ ਰਹਿੰਦੇ ਪਏ ਨੇ? ਗੁੱਜਰ ਵੀ ਹੈਗੇ ਆ, ਫਿਰ ਆਹ ਦੂਜੇ ਵੀ ਕਈ ਜਾਤਾਂ ਹੈ। ਮੁਆਤੀ ਵੀ ਆ, ਮਲਕ ਵੀ ਆ। ਹਾਂ ਹਾਂ ਤੇ ਉਹ ਅੱਛਾ ਮਾਂ ਜੀ ਜਦੋਂ ਉਸ ਪਿੰਡ ਤੁਸੀਂ ਗਏ ਸੀ ਉੱਥੇ ਵੀ ਕੋਈ ਹਾਦਸਾ ਹੋਇਆ ਸੀ? ਕਿੱਥੇ? ਇਹ ਜਿਹੜੇ ਪਿੰਡ ਤੁਸੀਂ ਹੁਣ ਬਸਤੀ 'ਚ ਰਹਿੰਦੇ ਹੁਣ ਜਿੱਥੇ ਹੁਣ ਤੁਸੀਂ ਰਹਿ ਰਹੇ ਆ ਆਪਣੇ ਸਹੁਰੇ ਦੇ ਕਹਿ ਲਓ ਹੁਣ। ਉਹ ਵੀ ਸਿੱਖਾਂ ਦਾ ਪਿੰਡ ਸੀ? ਸਿੱਖਾਂ ਦਾ ਹੀ ਸੀਗਾ। ਹੂੰ ਉੱਥੇ ਤਾਂ ਉੱਜੜ ਕੇ ਬੈਠੇ। ਹਿੰਦੂਆਂ ਖੱਤਰੀਆਂ ਦਾ ਪਿੰਡ ਸੀ। ਅੱਛਾ 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 ਆਹੋ ਨਾਂ ਰੱਖੇ ਹੋਏ ਸੀ ਸਾਰਿਆਂ ਦੇ। ਉੱਥੇ ਵੀ ਕਤਲੇਆਮ ਹੋਇਆ ਸੀ? ਉਹ ਤਾਂ ਉੱਜੜ ਗਏ ਨਾ, ਹੂੰ ਮਗਰ ਇੱਥੇ ਜਾ ਕੇ ਬੈਠੀ ਆ। ਉਹ ਕੀ ਕਹਾਣੀ ਸੁਣੀ ਸੀ ਜਿਹੜੀ ਇੱਥੇ ਕਹਿੰਦੇ ਸੀ ਇੱਕ ਔਰਤ ਦੀ ਜਿਹੜੀ ਤੁਸੀਂ ਦੱਸਦੀ ਹੋ? ਸਾੜੀਆਂ ਦਿੰਦਾ ਸੀ ਚਬਾਰੇ ਚ ਉਹਦੀ ਕੀ ਕਹਾਣੀ ਸੀ? ਉਹ ਕਹਿੰਦੇ ਸੀ ਵੀ ਇਹ ਨਿਕਲ ਜਾ। ਨਿਕਲ ਜਾ। ਉਹ ਉੱਥੇ ਬੈਠੀ ਰਹੀ, ਉਹਨਾਂ ਨੇ ਅੱਗ ਲਾਤੀ। ਉਹ ਕਿੰਨਾ ਦੀ ਕੁੜੀ ਸੀ? ਇਹ ਸੀ ਕਰਾੜ ਸੀ। ਕਰਾੜ ਸੀ। ਅੱਛਾ, ਕਰਾੜ ਸਨ। ਕਰਾੜ ਫੈਮਿਲੀ ਹੋਏਗੀ, ਉਹ ਪਿੰਡ ਕਰਾੜਾਂ ਦਾ ਹੋਏਗਾ ਜੀ। ਆਹੋ, ਅੱਡਾ ਬਸਤੀ ਦਾ। ਦੁਕਾਨਾਂ। ਉੱਥੇ ਕੋਈ ਮਿਲ ਆ ਨਹੀਂ। ਖੂਹ ਨਹੀਂ ਵੱਜਦੇ, ਖੱਤਰੀ ਵਾਲਾ, ਸ਼ੇਰੀ ਵਾਲਾ, ਅੱਛਾ ਅੱਛਾ ਮੁਨਛੀ ਵਾਲਾ। ਤੇ ਅੱਛਾ ਤੁਹਾਡੇ ਖੂਹਾਂ ਤੇ ਕੀ ਨਾਂ ਹੁੰਦੇ ਸੀ? ਸਾਡੇ ਤਾਂ ਖੂਹ ਨਹੀਂ ਹੁੰਦੇ, ਸਾਡੇ ਤਾਂ ਹੁੰਦੀ ਸੀ ਆਹ ਨਹਿਰ? ਨਹਿਰ। ਅੱਛਾ ਅੱਛਾ ਖੂਹ ਨਹੀਂ ਸੀ ਹੁੰਦੇ। ਹੁਣ ਮਾਂ ਜੀ ਪਿੰਡ ਯਾਦ ਆਉਂਦਾ ਆਪਣਾ? ਯਾਦ ਨੂੰ ਤਾਂ ਇਹ ਚੇਤਾ ਵੀ ਆਹ ਹੈ, ਹੁਣ ਆਪਣਾ ਕੀ ਰਹਿ ਗਿਆ ਉੱਥੇ? ਤੁਹਾਡੀਆਂ ਸਹੇਲੀਆਂ ਜਿਨ੍ਹਾਂ ਦੇ ਨਾਮ ਲਏ ਨੇ ਉੱਡ ਪੁੱਡ ਗਿਆ। ਕਿ ਅਗਰ ਤੁਹਾਡੀ ਮਾਸ਼ਾਅੱਲਾ ਉਮਰ ਇੰਨੀ ਹੈ ਤੇ ਉਹਨਾਂ ਦੇ ਵਿੱਚੋਂ ਵੀ ਕੋਈ ਜਿਉਂਦੀ ਹੋਏਗੀ, ਤੁਹਾਡੀ ਗੱਲ ਕਰਵਾਈਏ? ਅੱਲਾ ਜਾਣਦਾ, ਆਪਾਂ ਤਾਂ ਕੋਈ ਸੁਣੀ ਸੁਣਾਈ ਨਾ ਦਾ ਸੁਣਿਆ ਨਹੀਂ। ਨਹੀਂ ਅਗਰ ਉਹ ਜਿਉਂਦੀਆਂ ਹੋਈਆਂ ਤੇ ਕਿਸੇ ਨਾਲ ਗੱਲ ਕਰਾਈਏ ਗੱਲ ਤੁਹਾਡੀ? ਕਰਵਾਈਏ ਤੁਹਾਡੀ? ਪੁੱਛ ਲਓ, ਪੁੱਛ ਲਿਓ ਕਿ ਹੋਊ ਤੇ ਫਿਰ ਦੱਸਣ। ਕਿਹੜੀ ਨਾਲ ਦਿਲ ਕਰਦਾ ਗੱਲ ਕਰਨ ਨੂੰ?
ਉਹ ਤਾਂ ਭਾਵੇਂ ਸਾਰੀਆਂ ਨੇ ਕਰਦਾ ਜਿਹੜੀ ਕੋਈ ਹੋਊਗੀ, ਨਹੀਂ ਕਿਹੜੀ ਨਾਲ ਜ਼ਿਆਦਾ ਸੀ ਪੀਚ? ਸਾਰੀਆਂ ਦਾ ਹੀ ਸੀ। ਇੱਕ ਅੱਧੀ ਜਿਹੜੀ ਬਹੁਤੀ ਸੀ ਉਹਦਾ ਦੱਸ ਦਿਓ ਸਾਨੂੰ ਨਾ। ਨਾ ਉਹਨਾਂ ਦਾ ਕੀ ਹੈ? ਨਹੀਂ ਜਿਹੜਾ ਤੁਹਾਡੇ ਨਾਲ ਬਹੁਤਾ ਸੀ ਨਾ, ਜੇ ਨਿਹਾਲੋ ਸੀ, ਕੋਨੀ ਸੀ, ਕਾਕੀ ਸੀ, ਕੋਨੀ ਸੀ, ਨਿਹਾਲੋ ਸੀ, ਇਹ ਤਾਂ ਕਈ ਜਣੀਆਂ ਸੀ। ਚਲੋ ਜੀ ਇਹ ਤਿੰਨਾਂ ਵਿੱਚੋਂ ਕੋਈ ਵੀ ਜਿਉਂਦੀ ਹੋਈ ਤੁਹਾਡੀ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਨਾ ਹੋਇਆ ਕਿ ਉਹਨਾਂ ਦੇ ਕੋਈ ਬੱਚੇ ਹੋਣਗੇ ਹਾਂ ਤੇ ਉਹਨਾਂ ਦੇ ਵੀ ਬੜਾ ਰੀਝ ਹੋਣੀ ਕਿ ਮਾਂ ਸਾਡੀ ਮਾਂ ਹੈ। ਹਾਂ ਪਿੰਡ ਦੇ। ਹਾਂ, ਪਿੰਡ ਦੀ ਉਹਨਾਂ ਦੀ ਮਾਂ ਦੀ ਸਹੇਲੀ। ਅੱਛਾ ਮਾਂ ਜੀ ਹੁਣ ਇਹਨਾਂ ਨੂੰ ਥੋੜਾ ਉਹ ਪਿੰਡ ਦੱਸ ਦਿਓ ਜਿੱਥੇ ਤੁਹਾਡੇ ਪੇਕੇ ਰਹਿੰਦੇ ਆ, ਉਹ ਦੱਸ ਦਿਓ ਪਿੰਡ ਕਿੱਥੇ ਆ। ਇਹ ਤਾਂ ਹੈ ਜੇ ਇੱਥੇ ਸ਼ੇਖੂਪੁਰ ਕੀ ਨਾਮ ਆ ਤੁਹਾਡੇ ਪਿੰਡ ਦਾ? ਗੁਰਦਾਸ। ਚੱਕ ਗੁਰਦਾਸ ਆ। ਚੱਕ ਗੁਰਦਾਸ ਆ ਤੇ ਜੰਡਿਆਲੇ ਰੋਡ ਤੇ ਉਹ ਪਿੰਡ ਵਾਕਿਆ ਜੀ। ਇਸ ਕਾਲੋ ਕੇ ਪਿੰਡ 'ਚ ਇਹ ਬੈਠੇ ਆਪਣੇ ਧੀ ਦੇ ਘਰ, ਇਸ ਟਾਈਮ ਧੀ ਦੇ ਘਰ ਬੱਚੀ ਦੀ ਸ਼ਾਦੀ ਤੇ ਆਏ ਸੀ ਬੱਚੇ। ਸਹੀ ਤੇ ਉਹ ਪਿੰਡ ਕਾਲੋ ਕੇ ਤੋਂ 2.5-3 ਕਿਲੋਮੀਟਰ ਚੜ੍ਹਦੇ ਬੰਦੇ ਆ ਜੀ। ਚੱਕ ਗੁਰਦਾਸ ਮਾਂ ਜੀ ਦੇ ਮਾਪੇ ਨੇ। ਹਾਂ, ਜਿੱਥੇ ਹੁਣ ਮਾਪੇ ਰਹਿੰਦੇ ਆ, ਜਿੱਥੇ ਭਰਾ ਹੁਣ ਦੋਨੇ ਭਰਾ ਫੌਤ ਹੋ ਗਏ, ਮਾਂ ਜੀ ਉਹਨਾਂ ਦੇ। ਮਰ ਗਏ ਚਾਚੇ ਤਾਇਆਂ ਦੇ ਵੀ। ਹਾਂ, ਹੁਣ ਚਾਚੇ ਤਾਇਆਂ ਦੇ ਹਲੇ ਵੀ ਭਰਾ ਹੈਗੇ ਨੇ। ਚਲੋ ਜੀ ਮਾਂ ਜੀ ਉਹ ਤੁਸੀਂ ਚਾਚਿਆਂ ਦਾ ਨਾਂ ਦੱਸਦਾ ਕੀ ਸੀ? ਕਿਹਦਾ? ਤੇਰੇ ਚਾਚਿਆਂ ਦਾ ਨਾਂ ਕੀ ਸੀ ਉਹ ਦੱਸ ਇਹਨਾਂ ਚਾਚੇ ਸਾਡੇ ਸੀਗੇ ਬਖਸ਼ੀ, ਕਾਦਰ, ਲੰਗਰ, ਫੱਤਾ ਤੇ ਉਹਨਾਂ ਦੇ ਨਾਂ ਸੀ। 5 ਭਰਾ ਸੀ। ਇਹ ਜਿਹੜਾ ਤੇਰਾ ਭਰਾ ਸੀ ਕਾਦਰ ਤੇ ਤੇਰਾ ਆਪਣਾ ਕਾਦਰ ਤੇ ਬਾਬਾ ਸਦਰਾ, ਤੇਰਾ ਭਰਾ ਸਦਰਾ ਸੀ, ਇਹ ਕਿਵੇਂ ਪਿੰਡ ਚੋਂ ਨਿਕਲਿਆ ਸੀ? ਉਹ ਕਹਾਣੀ ਸਾਨੂੰ ਥੋੜੀ ਜਿਹੀ ਦੱਸ ਦਿਓ ਕਿ ਉਹ ਕਿਵੇਂ ਪਿੰਡ ਚੋਂ ਕੱਪੜੇ ਰੂਪ ਬਦਲ ਕੇ ਨਿਕਲੇ, ਉਹ ਹਨੇਰੇ ਨਿਕਲੇ, ਉਹ ਜਗਰਾਵਾਲ ਨੂੰ ਗਲਤ ਪਾਸੇ ਚਲੇ ਗਏ, ਉਹ ਵੀ ਦੱਸਿਓ ਸਾਨੂੰ ਕਹਾਣੀ। ਉਹ ਤਾਂ ਜਾਵੜਿਆ ਇਹਦੇ ਵਿੱਚ ਕੰਪ 'ਚ। ਉਹ ਆਖਣ ਲੱਗੇ, ਉਹਦਾ ਖੱਟਾ ਸਾਫਾ ਸੀ। ਅੱਛਾ ਉਹ ਕਹਿੰਦੇ ਮਾਰਿਆ ਜਾਵੇਗਾ, ਤੂੰ ਆ ਪੀਪਾ ਚੱਕਣ ਲੱਗਾ ਹੈ, ਪਨੀਰ ਦੇ ਰਲਿਆ ਪਿਆ। ਅੱਛਾ ਪਿੰਡੋਂ? ਹਾਂ। ਅੱਛਾ। ਉਹ 20 ਮੀਲ ਤੇ ਚਲੇ ਗਏ ਪਿੰਡੋਂ ਨਿਕਲ ਕੇ। ਰੰਗੇ ਵੀ ਸਾਫੇ ਅਬੋਦੀਆਂ ਨਹੀਂ ਰੱਖੀਆਂ ਗਈਆਂ ਸੀ ਤੇ ਉਹਨਾਂ ਦੇ ਭਾਰੇ ਸਿੱਖ ਹੀ ਆ। ਅੱਛਾ, ਬੋਦੀਆਂ ਰੱਖ ਲਈਆਂ ਸੀ। ਤੇ ਬੰਨੇ ਸਾਰੇ ਫਿਰ ਉਹ ਉੱਥੇ ਹੋਇਆ ਇਕੱਠ ਹੋਇਆ ਵਾ ਸੀਗਾ, ਉੱਥੋਂ ਫਿਰ ਇਹ ਮੁੜ ਕੇ ਆ ਗਏ। ਅੱਛਾ ਤੇ ਫਿਰ ਉੱਥੇ ਅੱਗੋਂ ਮਾਰਦੇ ਸੀ। ਅੱਛਾ। ਫਿਰ ਹਾਕਮ ਵਾਲੇ ਫਿਰ ਆ ਗਏ। ਇਹ ਰਾਹ ਭੁੱਲ ਗਏ ਸੀ, ਰਾਹ ਇਹਨਾਂ ਨੇ ਕਿਵੇਂ ਲੱਭਿਆ ਫਿਰ? ਰਾਹ ਕਿਹੜਾ ਰਾਹ? ਜਿਹੜਾ ਰਾਹ ਕਹਿੰਦੇ ਰਾਤ ਨੂੰ ਭੁੱਲੇ ਸੀ, ਉਹ ਆਪਣਾ ਨਹਿਰ ਦੇ ਫਿਰ ਪਾਣੀ ਵੇਖਿਆ ਕਿੱਧਰ ਨੂੰ ਜਾਂਦਾ। ਉਹ ਤਾਂ ਚਾਚੇ ਨੇ ਕਿਹਾ ਸੀਗਾ, ਕਹਿੰਦਾ ਸੀ ਪਤਾ ਨਹੀਂ ਲੱਗਦਾ। ਅੱਛਾ 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 ਅੱਛਾ। ਉਹ ਵਿੱਚ ਕੱਖ ਛੱਡ ਦਿੱਤੇ ਹਾਂ ਤੇ ਮੇਰੇ ਭਰਾ ਕਹਿੰਦਾ ਵੀ ਚਾਚਾ ਪਾਣੀ ਤਾਂ ਇੱਧਰ ਨਹੀਂ ਜਾਂਦਾ। ਹਾਂ ਉੱਥੇ ਗਏ ਤੇ ਤੁਰ ਕੇ ਗਏ ਤਾਂ ਉੱਥੇ ਪੁਲ ਤੇ 5-6 ਜਣੇ ਬੈਠੇ ਕਾਫਰ। ਅੱਛਾ ਅੱਛਾ। ਉਹ ਡਰਦੇ ਪਾਸੇ ਹੋ ਗਏ ਤੇ ਇਹ ਆ ਕੇ ਦਿਨ ਚੜ੍ਹਦੇ ਨੂੰ ਫਿਰ ਆਪਣੇ ਘਰ ਆ ਘਰ ਆ ਗਏ ਭਾਈ। ਅੱਛਾ ਮਾਂ ਜੀ, ਤੁਹਾਡੇ ਖਾਨਦਾਨ ਦੀ ਕਿਸੇ ਨਾਲ ਦੁਸ਼ਮਣੀ ਵੀ ਹੈ ਸੀ? ਇਹਦੇ ਨਾਲ ਹੀ ਸੀ ਜਿਹੜਾ ਜੈਲਦਾਰ ਸੀ। ਜ਼ੈਲਦਾਰ ਕਿੱਥੋਂ ਦਾ ਸੀ? ਜੈਲਦਾਰ ਲੋਹਾਰੇ ਦਾ। ਲੋਹਾਰੇ ਦਾ ਸੀ? ਅੱਛਾ, ਇਹਦਾ ਨਾਂ ਯਾਦ ਆ ਕੀ ਸੀ? ਬਹਾਲ। ਬਹਾਲ ਸਿੱਖ ਸੀ ਹੈ? ਸਿੱਖ। ਅੱਛਾ, ਕਿਵੇਂ ਦੁਸ਼ਮਣੀ ਸ਼ੁਰੂ ਹੋਈ, ਕੀ ਕੀਤਾ ਸੀ? ਉਹਨਾਂ ਨੇ ਉਹ ਕੁੜੀ ਉਹਨਾਂ ਦੇ ਘਰੇ ਜਾਂਦੀ ਸੀ, ਉਹ ਫੜ ਕੇ ਲੈ ਆਏ ਤੇ ਇਹਨਾਂ ਨੇ ਫਿਰ ਉਹ ਕਨਾ ਉਹਨੂੰ ਖਿੱਚ ਕੇ ਲੈ ਆਏ ਤੇ ਜੈਲਦਾਰ ਕੁੱਟਿਆ। ਅੱਛਾ। ਫਿਰ ਇਹ ਹਾਕਮ ਵਾਲਾ ਸੀਗਾ 10 ਮੀਲ ਤੇ ਉੱਥੇ ਛੱਡ ਕੇ ਇੱਥੇ ਨਿਕਾਹ ਕਰ ਲਿਆ। ਅੱਛਾ, ਐ ਸੀ। ਨਿਕਾਹ ਕਿਹਨੇ ਕੀਤਾ ਸੀ? ਮੇਰੇ ਭਰਾ ਨੇ ਬਦਰੇ ਨੇ। ਇਹ ਕਹਿ ਲਓ ਕਿ ਧੱਕੇ ਨਾਲ ਨਾ ਉਹ ਇਹ ਆਪਣਾ ਉਹਨਾਂ ਤੋਂ ਕੁੜੀ ਦੇ ਇਹਨਾਂ ਦੇ ਭਰਾ ਨੇ ਨਿਕਾਹ ਕਰ ਲਿਆ। ਕੋਈ ਹੋਰ ਫੈਮਿਲੀ ਸੀ, ਉਹਨਾਂ ਦੀ ਕੁੜੀ ਸੀ ਉਹ। ਅੱਛਾ। ਉਹ ਉਹਨੂੰ ਪਤਾ ਨਹੀਂ ਉਹ ਇਹ ਕਲੀਅਰ ਨਹੀਂ ਗੱਲ ਕੋ ਮੁਸਲਮਾਨਾਂ ਦੀ ਸੀ ਕੁੜੀ ਜਾਂ ਉਹ ਸਿੱਖਾਂ ਦੀ ਸੀ। ਉਹ ਉਸ ਕੁੜੀ ਤੋਂ ਜੈਲਦਾਰ ਨਾਲ ਇਹਨਾਂ ਦੇ ਭਰਾ ਦੀ ਦੁਸ਼ਮਣੀ ਬਣੀ। ਅੱਛਾ। ਇਹਨਾਂ ਦੇ ਭਰਾ ਇਹਨਾਂ ਦੇ ਦੀ ਉਹ ਬਦਰੇ ਦੀ ਭਰਾ ਨੇ ਵਿਆਹ ਜੋ ਕਰ ਲਿਆ। ਹਾਂ, ਫਿਰ ਉਹਨਾਂ ਵਿਆਹ ਜੋ ਕਰ ਲਿਆ, ਉਹਦੀ ਦੁਸ਼ਮਣੀ ਬਣ ਗਈ। ਉਹ ਦੁਸ਼ਮਣੀ ਦਾ ਬਦਲਾ ਲੈਣ ਲਈ 47 ਵਿੱਚ ਫਿਰ ਉਦੋਂ ਆਇਆ ਕਿ ਇਹਨਾਂ ਕੋ ਹੁਣ ਬਦਲਾ ਲੈਣਾ ਵਾ ਮੈਂ ਇਹਨਾਂ ਦੇ ਚਾਚੇ ਨੂੰ। ਅੱਛਾ, ਤੁਸੀਂ ਉਹਨੂੰ ਕੁੱਟਿਆ ਸੀ ਪਹਿਲਾਂ ਜ਼ੈਲਦਾਰ ਨੂੰ? ਆਹ ਕੁੱਟਿਆ, ਫਿਰ ਜਦੋਂ ਖਿੱਚ ਕੇ ਲੈ ਕੇ ਆਏ ਉਹਨੂੰ ਮਾਰਿਆ ਸੀ। ਅੱਛਾ, ਕੁੱਟਿਆ ਸੀ ਉਹਨੂੰ। ਉਹ ਕਿਵੇਂ ਆਇਆ ਫਿਰ ਜਦੋਂ? ਅੱਛਾ, ਜਦੋਂ 47 ਦੀ ਵੰਡ ਹੋਈ ਉਹਨੇ ਫਿਰ ਬਦਲਾ ਲਿਆ ਆ ਕੇ? ਉਹਨੇ ਆਇਆ ਭੱਜ ਕੇ। ਇਹ ਮਾਰਿਆ ਗਿਆ ਸੀਗਾ ਲੋਹਾਰੇ। ਮਾਲ ਬੈਠਾ ਸੀ, ਇਹ ਛੋਟਾ ਭਰਾ ਮੇਰਾ ਨਾਲ ਸੀ, ਇੱਕ ਗੁਜਰਾਂ ਦਾ ਮੁੰਡਾ ਸੀ। ਅੱਛਾ। ਮਾਲ ਬੈਠਾ ਸੀ ਬਾਹਰ, ਉਹਨਾਂ ਨੇ ਬੈਟਰੀ ਮਾਰੀ ਤੇ ਉਹ ਮੁੰਡਾ ਉਹ ਉੱਠ ਕੇ ਖੜਾ ਹੋ ਗਿਆ।
ਕੋੜਾ ਉਹਨਾਂ ਨੇ ਹਿੱਕ 'ਚ ਗੋਲੀ ਮਾਰੀ। ਜਿਹੜਾ ਮੇਰਾ ਭਰਾ ਸੀ ਉਹ ਮਾਲ ਦੇ ਵਿੱਚ ਕੋਡਾ ਉਹ ਪਿੰਡ 'ਚ ਵੜ ਗਿਆ। ਅੱਛਾ ਉਹ ਆਖਣ ਦੱਬ ਕੇ ਜਾਣਾ ਨਾ, ਇਹਦਾ ਪਰਚਾ ਕਰੋ। ਮੇਰੇ ਚਾਚਾ ਕਹਿੰਦਾ ਪਰਚਾ ਨਹੀਂ ਹੁੰਦਾ, ਜਾਓ ਨਾ, ਮਾਰ ਦੇਣਗੇ ਤੇ ਤੁਸੀਂ ਨਾ ਜਾ ਕੇ ਕੰਪ 'ਚ ਜਾ ਵੜੋ। ਅੱਛਾ ਉਹ ਕਹਿੰਦੇ ਨਾ ਅਸੀਂ ਤਾਂ ਪਰਚਾ ਕਰਨਾ। ਚਾਚੇ ਨੂੰ ਘੱਲ ਦਿੱਤਾ। ਚਾਚਾ ਗਿਆ, ਉੱਥੇ ਕੌਣ ਪੁੱਛਦਾ ਸੀ, ਮਗਰੇ ਜੈਲਦਾਰ ਉੱਠ ਤੇ ਚੜ ਕੇ। ਅੱਛਾ ਉਹ ਕਹਿੰਦਾ ਇੱਥੇ ਮਹੰਮਦੀ ਨਹੀਂ ਆਇਆ, ਥਾਣੇਦਾਰ ਨੂੰ ਕਹਿੰਦਾ। ਉਹ ਕਹਿੰਦਾ ਹਜੇ ਫਿਰਦਾ ਹੀ ਤੁਰਿਆ, ਤੈਨੂੰ ਬੰਦੇ ਵੀ ਦਿੱਤੇ ਮਾਰਨ ਨੂੰ। ਕਹਿੰਦਾ ਹੁਣ ਰਾਹ 'ਚ ਮਾਰੂ। ਆਖੇ ਚੰਗਾ। ਉਹਨੇ ਕੀ ਕੀਤਾ, ਝਾੜ ਦੇ ਨਾਲ ਬਹਿ ਗਿਆ, ਸਾਫਾ ਲਾ ਕੇ ਗੋਡੀ ਲਾ ਕੇ ਤੇ ਐਂ ਬਹਿ ਗਿਆ। ਉਹਨੇ ਆਖਿਆ, ਉਹਨੂੰ ਪੈ ਗਿਆ ਭੁਲੇਖਾ ਬਈ ਇਹਦੇ ਕੋਲ ਤਾਂ ਕੋਈ ਹਥਿਆਰ ਹੈ ਤਾਂ ਮੈਨੂੰ ਸਣੇ ਉੱਠ ਫੂਕ ਦੂ। ਉਹ ਕਹਿੰਦਾ ਉਹ ਪਾਸੇ ਦੀ ਭੱਜ ਗਿਆ, ਜਾ ਵੜਿਆ। ਇਹ ਚਾਚਾ ਜਿਉਂ ਤੁਰਿਆ ਉਹ ਠੂਰ ਨੂੰ ਆ ਗਿਆ, ਕੰਪ ਲੱਗਿਆ ਹੋਇਆ ਸੀ। ਅੱਛਾ ਨੇੜ ਗਿਆ ਤਾਂ ਉਹ ਸਾਰੇ ਜਿੰਨੇ ਸੀਗੇ ਘਰ ਦੇ ਜੀ ਸਭ ਮਾਰ ਦਿੱਤੇ। ਤੇ ਫਿਰ ਉਹ ਕਬਰਾਂ ਤੇ ਦੇਖਣ ਆਏ। ਕਹਿਣ ਲੱਗੇ ਵੀ ਉਹ ਤਾਂ ਹੈ ਨਹੀਂਗਾ, ਉਹ ਨਾਲ ਸੀਗਾ ਚੰਗੜਾ ਦਾ ਮੁੰਡਾ ਸਾਡੇ ਮਾਲ ਦੇ। ਅੱਛਾ ਉਹ ਕਹਿੰਦੇ ਉਹ ਮਹੰਮਦੀ ਕਿੱਥੇ ਕੁ ਜਾਂਦਾ। ਉਹ ਵਿਚਾਰੇ ਨੇ ਉਹ ਕਹਿੰਦਾ ਉਹ ਮੈਂ ਤਾਂ ਕੰਪ 'ਚ ਉਹਨੂੰ ਵੜਦਾ ਵੇਖ ਕੇ ਆਇਆ ਛੱਡ ਕੇ, ਹੁਣ ਤੁਸੀਂ ਕੀ ਲੈਣ ਜਾਂਦੇ। ਅੱਛਾ ਉਹ ਮੁੰਡੇ ਨੇ ਕਿਹਾ ਹਾਂ ਚੰਗੜਾ ਚੰਗੜਾ। ਉਹਨੇ ਕਹਿਣਾ ਉਹ ਪਿੱਛੇ ਮੁੜਿਆ ਏ, ਉਹ ਕੰਪ 'ਚ ਵੜ ਗਿਆ। ਅੱਛਾ 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 ਉਹ ਜਾਂਦਾ ਨੇੜੇ ਸੀ। ਉਹਨੇ ਪਛਾਤੀ ਉਹਦੀ ਜਾਨ। ਹਾਂ ਜਾਨ ਬਚਾ ਆ ਗੱਲ। ਅੱਛਾ ਮਾਂ ਜੀ, ਤੁਹਾਡਾ ਜਿਹੜਾ ਵੱਡਾ ਭਾਈ ਸ਼ਹੀਦ ਹੋਇਆ ਉੱਥੇ ਪਿੰਡ ਦੇ ਵਿੱਚ, ਬਦਰਾ ਇਹ ਵੀ ਜ਼ੈਲਦਾਰ ਨੇ ਕਰਵਾਇਆ ਸੀ ਸਾਰਾ? ਹਾਂ ਇਸੇ ਨੇ ਨਹੀਂ ਬੇਸ਼ੱਕ ਨਾਲ ਸ਼ਾਮਲ ਤੇ ਹੋਏਗਾ ਨਾ। ਮਾਰਦੇ ਤਾਂ ਉਹੀ ਤੁਰੇ ਫਿਰਦੇ ਸੀ। ਉੱਥੇ ਆਪਣੀ ਦੁਸ਼ਮਣੀ ਹੈ ਨਹੀਂ ਸੀ ਇਹਦੇ ਚ। ਉਹਦੀ ਦੁਸ਼ਮਣੀ ਕੋਈ ਨਹੀਂ ਸੀ। ਦੁਸ਼ਮਣੀ ਕੋਈ ਨਹੀਂ ਸੀ। ਤੇ ਇੱਥੇ ਇਸ ਪਿੰਡ 'ਚ ਦੁਸ਼ਮਣੀ ਸੀ ਲੁਹਾਰੇ 'ਚ। ਹੂੰ ਲੁਹਾਰੇ ਦੇ ਵਿੱਚੋਂ ਇਹ ਕਹਿ ਲੋ ਕਿ ਜਿਹੜੇ ਲਵਾਰੇ ਦੇ ਮਰਾਏ ਆ ਨਾ, ਉਹ ਜੈਲਦਾਰ ਦੇ ਕਹਿਣ ਹੋਏ ਆ। ਜਿਹੜੇ ਹਾਕਮ ਸਿੰਘ ਵਾਲੇ ਚ ਹੋਏ ਆ ਨਾ, ਉਹੀ ਕਤਲ, ਉਹ ਉਹਨਾਂ ਦੇ ਕਹਿਣ ਨਹੀਂ ਹੋਈ, ਉਹ ਵੈਸੇ ਹੋਈ ਆ। ਉਹ ਤੋਂ ਬਾਅਦ ਵਿੱਚ ਸਿੱਖਾਂ ਨੇ ਬਥੇਰੀ ਮਦਦ ਕੀਤੀ, ਗੋਲੀਆਂ ਗਾਲੀਆਂ ਚਲਾਉਂਦੇ ਰਹੇ ਆ। ਉਹ ਜੇ ਪਹਿਲੇ ਦਿਨ ਹੀ ਇਹਨਾਂ ਦਾ ਕੁਝ ਕੀਤਾ ਹੁੰਦਾ ਤਾਂ ਖਰੇ ਉਹ ਵੀ ਨਾ ਮਰਦੇ। ਉਹ ਨਾ ਮਰਦੇ ਜੀ। ਇਹ ਉਹ ਜਿਹੜਾ ਜਦੋਂ ਇਹ ਬਚਿਆ ਨਾ ਜੀ, ਉਹ ਉਹਨਾਂ ਦੇ ਇੱਕ ਲੱਕੜੀ ਨੂੰ ਪਕੜ ਕੇ ਨਾ ਉਹਨੇ ਆਪਣੀ ਬੰਦੂਕ ਟਾਈਪ ਬਣਾ ਲਈ। ਜੈਲਦਾਰ ਤੋਂ ਏਦਾਂ ਬਚਿਆ, ਉਹਨੇ ਕਿ ਕੋਈ ਹਥਿਆਰ ਆ ਉਹ ਹਾਂ ਇਹ ਨਾ ਹੋਵੇ। ਮੈਂ ਨਹੀਂ ਬਾਬਾ ਸਦਰਦੀਨ ਦੱਸਦਾ ਸੀ ਇੰਜ ਪਾ ਕੇ ਨਾ ਕੱਪੜਾ ਤੇ ਸੋਟੀ ਇੰਜ ਰੱਖ ਕੇ ਥੱਲੇ ਤੇ ਇੰਜ ਬਹਿ ਗਿਆ। ਗੋਡੀ ਲਾ ਕੇ ਬਹਿ ਗਿਆ। ਉਹਨੂੰ ਝੱਕ ਪੈ ਗਈ ਵੀ ਹਥਿਆਰ ਹੈ। ਬੈਠਾ ਨਾ ਮੇਰੇ ਜਿਹੜਾ ਬੈਠਾ ਖੈਰ ਖਾਲੀ ਇਹਦੇ ਕੋਲ ਹਥਿਆਰ ਹੈ, ਨਹੀਂ ਮਾਰ। ਉਹ ਡਰਦਾ ਜਾਵੜੇ ਪਿੰਡ 'ਚ ਜਾਵੜਿਆ। ਉਸ ਜਾ ਕੇ ਸਾਰਾ ਪਿੰਡ ਮਾਰਤਾ। ਤੇ ਇਹ ਜਾਂਦਾ ਸੀ ਨੇੜੇ। ਤੇ ਚੰਗੜਾ ਦੇ ਮੁੰਡਾ ਆਇਆ ਤੇ ਉਹਨੂੰ ਕਹਿੰਦਾ ਬਈ ਇਹ ਕਬਰ ਉਸ ਤੇ ਪਿੰਡ ਦਾ ਤੇ ਕੋਈ ਬਚ ਕੇ ਮਸਾਂ ਹੀ ਆਇਆ ਹੋਣਾ। ਨਾ ਸਾਰੇ ਮਾਰਤੇ ਜੀ ਸਾਰੇ ਨਿਕਲ ਗੁੱਜਰ। ਸੀ ਉਧਰੋਂ ਘਰ। ਤੇ ਇਹ ਜਿਹੜੀ ਉਹ ਵੀ ਤੁਹਾਨੂੰ ਸਾਨੂੰ ਨਾਨਕਿਆਂ ਦੇ ਵੀ ਰਾਮਪੁਰਾ ਫੂਲ ਦੀ ਵੀ ਦੱਸ ਦਵੋ ਗੱਲ, ਉਹ ਕਿਵੇਂ ਹੋਈ। ਉਹ ਤਾਂ ਮਾਰਤੇ ਸੀ ਸਾਰੇ ਮਾਰਤੇ। ਸਾਡਾ ਮਾਮੇ ਦਾ ਪੁੱਤ ਸੀਗਾ, ਉਹ ਵੀ ਮਾਰਤੀ। ਨਹੀਂ ਤੁਹਾਡੇ ਨਾਨਕੇ ਜਿਹੜੇ ਸੀ ਉਹ ਵੀ ਮਾਰ ਦਿੱਤੇ ਸੀ? ਕੋਈ ਜੀ ਨਹੀਂ ਛੱਡਿਆ। ਉਹ ਰਾਮਪੁਰੇ ਫੂਲ 'ਚ ਰਹਿੰਦੇ ਸੀ। ਕਿੰਨੇ ਮਾਮੇ ਸੀ ਤੁਹਾਡੇ? ਇੱਕ ਤਾਂ ਚਾਰ ਸੀ। ਹਾਂ 4 ਸੀਗੇ। ਇੱਕ ਤਾਂ ਮਾਰਿਆ ਗਿਆ ਹਰਚਲੇ 'ਚ, ਇੱਕ ਮਾਮੇ ਦਾ ਪੁੱਤ ਤੇ ਇੱਕ ਮਾਮਾ। ਦੂਜੇ ਸਾਡੀ ਮਾਮੀਆਂ ਸੀ, ਉਹ ਵੀ ਇੱਥੇ ਮਾਰਤੀਆਂ। ਦੂਜੇ ਹਰਚਲੇ 'ਚ ਮਰ ਗਏ ਸੀ। ਇਹ ਨਾਨਕੇ ਤੁਹਾਡੇ ਕਿੱਥੇ ਕਰਕੇ ਰਹਿੰਦੇ ਸੀ? ਤੁਸੀਂ ਨਾਨਕੇ ਗਏ ਹੋਵੋਗੇ, ਉਹ ਦੱਸੋ ਕਿੱਥੇ ਕਰਕੇ ਰਹਿੰਦੇ ਸੀ? ਰਾਮਪੁਰੇ ਕਿਹੜੀ ਜਗ੍ਹਾ ਤੇ, ਕਿਹੜੇ ਮਹੱਲੇ 'ਚ? ਉਹ ਮਹੱਲਾ ਸੀ ਰਾਮਪੁਰਾ। ਨਹੀਂ ਸ਼ਹਿਰ ਰਾਮਪੁਰੇ ਦੇ ਵਿੱਚ। ਕੀ ਉਹ ਮਹੱਲੇ ਦਾ ਨਾਂ ਕੀ ਸਟੇਸ਼ਨ ਸੀ ਕੋਈ ਰੇਲ ਦਾ? ਨਹੀਂ ਹਾਂ ਰੇਲ ਤਾਂ ਹੁਣੇ ਨਿਕਲੀ ਸੀ, ਸਾਨੂੰ ਤਾਂ ਪਤਾ ਨਹੀਂ ਸਟੇਸ਼ਨ ਦਾ। ਅੱਛਾ ਨਹੀਂ ਕੀ ਨਾਂ ਵੱਜਦਾ ਸੀ ਮਹੱਲੇ ਦਾ? ਰੇਲ ਬਾਈ ਤੇ ਹਾਂ ਗੁਜਰਾਂ ਦਾ ਮਹੱਲਾ ਵੱਜਦਾ ਸੀ? ਗੁਜਰਾਂ ਦਾ। ਕੋਈ ਮਸਜਿਦ ਵੀ ਹੈਗੀ ਸੀ ਉੱਥੇ? ਮਸਜਿਦ ਵੀ ਸੀਗੀ। ਘਰ ਪੱਕੇ ਹੁੰਦੇ ਸੀ ਮਾਮਿਆਂ ਦੇ? ਕੱਚੇ। ਅੱਛਾ ਕੱਚੇ। ਉਦੋਂ ਕੋਈ ਨਹੀਂ ਸੀ ਪੱਕੇ ਪਾਉਂਦੇ। ਇਹ ਅਗਰ ਕਹਿੰਦੇ ਸੀ ਕਿ ਉਹ ਸਟੇਸ਼ਨ ਦੇ ਕੋਲ ਕਰਕੇ ਘਰ ਸੀਗਾ ਉਹ ਮਾਮਿਆਂ ਦਾ ਤੁਹਾਡੇ ਦਾ। ਆਹੋ
ਸਟੇਸ਼ਨ ਦੇ ਕੋਲ ਕਰਕੇ ਆ ਕੋਲੇ ਨੇ ਬਾਰ-ਬਾਰ ਵੀ ਸੀ। ਬਾਰ ਇੱਕ ਪਿੰਡ 'ਚ ਬਹੁਤ ਹੋ ਗਈ ਹੈ ਨਾ। ਇੱਕ ਕੀ ਸੀ? ਇੱਕ ਪਿੰਡ 'ਚ ਸੀ, ਇੱਕ ਬਾਰ-ਬਾਰ ਸੀ। ਅੱਛਾ, ਇੱਕ ਪਿੰਡ ਸੀ, ਇੱਕ ਬਾਰ ਸੀ। ਠੀਕ ਠੀਕ ਠੀਕ। ਚਲੋ ਮਾਂ ਜੀ, ਬੜੀ ਵਧੀਆ ਤੁਹਾਡੀ ਕਹਾਣੀ ਸੀ, ਤੁਹਾਨੂੰ ਜਿਹੜੀਆਂ ਗੱਲਾਂ ਯਾਦ ਸੀ ਤੁਸੀਂ ਦੱਸੀਆਂ ਦੱਸੀਆਂ। ਸਾਰੀਆਂ ਦਾ ਤੇ ਹੁਣ ਇਨਸ਼ਾਅੱਲਾ ਨਾ ਕੋਸ਼ਿਸ਼ ਕਰਾਂਗੇ ਤੁਹਾਨੂੰ ਪਿੰਡ ਵਿਖਾਈਏ। ਹਾਂ ਠੀਕ ਹੈ, ਜਿੱਥੇ ਤੁਸੀਂ ਪੀਂਘਾਂ ਝੂੜਦੀਆਂ ਸੀ ਉਹ ਦਰਖਤ ਵਿਖਾਈਏ। ਠੀਕ ਹੈ, ਕੋਈ ਤੁਹਾਡੀ ਕੋਈ ਪੁਰਾਣੀ ਸਹੇਲੀ ਜਾਂ ਉਹਦੀ ਅੱਗੋਂ ਬੇਟੀ, ਉਹਦੇ ਨਾਲ ਤੁਹਾਡੀ ਗੱਲ ਕਰਵਾਈਏ। ਜਿਨ੍ਹਾਂ ਨੇ ਤੁਹਾਨੂੰ ਸਾਂਭਿਆ ਸੀ, ਜਿਨ੍ਹਾਂ ਨੇ ਤੁਹਾਡੀ ਹਿਫਾਜ਼ਤ ਕੀਤੀ, ਉਹਨਾਂ ਖਾਨਦਾਨਾਂ ਦੇ ਵਿੱਚ ਵੀ ਇਹ ਵੀਡੀਓ ਜਾਣੀ, ਉਹ ਵੀ ਵੇਖਣਗੇ ਤੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ। ਮਾਂ ਜੀ, ਮੇਰੇ ਨਾ ਦਾਦੇ ਦੇ ਦੱਸ ਦਵੋ ਕਿ ਬਾਬੇ ਬਲੀ ਸੀ ਮੇਰਾ ਦਾਦਾ, ਉਹਨੂੰ ਕਿਵੇਂ ਲੁਕੋਇਆ, ਕਿਹਨੇ ਲੁਕੋਇਆ, ਕਿਹਦੇ ਘਰ ਲੁਕਿਆ ਸੀ ਉਹ? ਕੇਰੂ ਕੇ ਕੇਰੂ ਸਰਾ ਸੀ। ਅੱਛਾ, ਉਹਨਾਂ ਦੇ ਘਰ ਲੁਕਿਆ ਕਿਵੇਂ? ਉਹ ਕੀ ਉਹ ਦੱਸਿਓ ਕਿ ਕਿਵੇਂ ਉਹਨਾਂ ਨੇ ਲੁਕਾਇਆ ਉਹਨੂੰ? ਉਹਨਾਂ ਦੇ ਘਰ ਕਹਿੰਦੇ ਸਿੱਖ ਵੀ ਆ। ਉਹਨਾਂ ਨੇ ਤਾਂ ਇਹਨਾਂ ਨੂੰ ਕੋਨਾ ਲੁਕੋ ਕੇ ਅੰਦਰ ਦੇ ਵਿੱਚ ਦਿਖਾਈ ਨਹੀਂ ਦੇਣ ਦਿੱਤੀ। ਅੱਛਾ ਉਹ ਕਹਿੰਦੇ ਵੀ ਹੈ ਨਹੀਂ ਉੱਥੇ, ਅੱਛਾ। ਸਾਡੇ ਕੋਲੇ ਨਹੀਂ ਹੈ। ਘਰ ਦੇ ਕਹਿੰਦੇ ਉਸ ਕਮਰੇ ਦੇ ਦੋ ਆਪਣਾ ਕਮਰੇ ਸੀ, ਉਹ ਕਹਿੰਦੇ ਕਿ ਮੈਂ ਇੱਕ ਇੱਕ ਕਰਕੇ ਨਾ ਵਿਖਾਉਣਾ ਵਾ ਕਮਰਾ। ਜਦੋਂ ਇੱਕ ਖੋਲਦੇ ਸੀ ਤਾਂ ਉਹਨੂੰ ਦੂਸਰੇ ਬੰਦੇ ਕਰ ਦਿੰਦੇ ਸੀ, ਤੇ ਜਦੋਂ ਉਧਰਲਾ ਖੋਲਿਆ ਉਹਨੂੰ ਬਾਰੀ ਵਿੱਚ ਦੀ ਦੂਸਰੇ ਬੰਦੇ ਕਰ ਦਿੱਤਾ। ਬਚ ਗਿਆ ਸੀ। ਹਾਂ, ਬਚ ਗਏ। ਕਿੰਨੇ ਮਹੀਨੇ ਬਾਅਦ ਆਏ ਸੀ ਜੀ? ਇਹ ਤਾਂ ਸਾਲ ਪਿੱਛੋਂ ਆਇਆ। ਸਾਲ ਪਿੱਛੋਂ। ਅੱਛਾ ਅੱਛਾ ਅੱਛਾ। ਇਹ ਆਪਣਾ ਕੇਰੂ ਸਰਾਂ ਸੀਗਾ ਉਹਨਾਂ ਦਾ। ਹਾਂ, ਕੇਰੂ ਉਹਦੇ ਕਿੰਨੇ ਆਪਣੇ ਬੱਚੇ ਸੀ? ਕੋਈ 2। ਕੀ ਨਾਂ ਸੀ ਉਹਨਾਂ ਦਾ? ਇਹਨਾਂ ਦਾ ਕੇਰੂ ਜਿਆਦਾ, ਹਾਂਜੀ, ਕੇਰੂ ਦਾ ਨਾਂ ਇੰਦਰ ਜੋਗਿੰਦਰ। ਇੰਦਰ ਜੋਗਿੰਦਰ। ਠੀਕ ਠੀਕ। ਉਹਨਾਂ ਜੋ ਕਹਿੰਦੇ ਕੋਈ ਲੈਫਟੈਨੈਂਟ ਵੀ ਸੀ, ਫੌਜ ਵੀ ਸੀ। ਉਹ ਸੀਗਾ ਇਹਨਾਂ ਦਾ ਭਰਾ ਹੀ ਸੀ। ਕੀ ਨਾਂ ਸੀ ਉਹਦਾ? ਉਹਦਾ ਨਾਂ ਪੂਰਨ। ਪੂਰਨ। ਅੱਛਾ ਅੱਛਾ ਅੱਛਾ। ਕੇਰੂ ਦਾ ਭਰਾ ਸੀ ਉਹ? ਆਹ ਕੇਰੂ ਦਾ ਹੀ ਸੀ। ਅੱਛਾ ਅੱਛਾ ਅੱਛਾ। ਚਲੋ ਵਧੀਆ ਹੋ ਗਿਆ ਜੀ। ਮਾਂ ਜੀ ਨੇ ਮਾਸ਼ਾਅੱਲਾ ਤੁਹਾਡੇ ਵੀ ਪੂਰੇ ਖਾਨਦਾਨ ਦੀ ਸਾਰੀ ਹਿਸਟਰੀ ਸੁਣਾ ਸਾਡੇ ਕੋਲ ਜੀ। ਕਿਉਂਕਿ ਬਜ਼ੁਰਗ ਜਿਹੜੇ ਨੇ ਨਾ ਉਹ ਤੁਹਾਡੇ ਅੱਲਾ ਨੂੰ ਪਿਆਰੇ ਹੋ ਗਏ। ਇਹੀ ਮਾਂ ਜੀ ਸਿਰਫ ਹਾਂ, ਸਾਡੇ ਕੋਲ ਇਹੀ ਹੈ ਜੀ, ਬਸ ਸਰਮਾਇਆ ਇਹਨਾਂ ਦੇ ਕੋਲ ਹਰ ਕਹਾਣੀ, ਹਰ ਪਿੰਡ ਦੀ ਕਹਾਣੀ ਮੌਜੂਦ ਹੈ। ਤੇ ਬੜੀ ਅੱਲਾਹ ਤਾਲਾ ਇਹਨਾਂ ਨੂੰ ਤੰਦਰੁਸਤੀ ਸਿਹਤ ਦੇਵੇ। ਇਹਨਾਂ ਦੀ ਕੋਈ ਸਹੇਲੀ ਮਿਲ ਜੇ, ਸਾਡੀ ਦੁਆ ਹੈ ਕਿ ਇਹਨਾਂ ਦੀ ਆਪਸ 'ਚ ਗੱਲ ਹੋ ਜਾਵੇ। ਹਾਂ, ਗੱਲ ਹੋ ਜੀ, ਗੱਲ ਹੋ ਜਾਏ। ਜੇ ਕੋਈ ਹੋਏਗੀ ਜ਼ਰੂਰ ਇਨਸ਼ਾਅੱਲਾ, ਕੋਈ ਨਾ ਕੋਈ ਉਹਨਾਂ ਦੀ ਔਲਾਦ ਹੋਏਗੀ। ਤੇ ਚਲੋ ਮਾਂ ਜੀ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਚੱਲ ਚੰਗਾ। ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਓਕੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।